ਵਾਹਿਗੁਰੂ ਸਾਹਿਬ ਜੀ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਜੇ ਲਗ ਭਜਲ ਤਰਨਾ ਬਿਨਤ ਕਰ ਅਰਦਾਸ ਸੁਨਹੁ ਜੇ ਠਾਕੁਰ ਭਾਵੈ। ਦੇਹ ਦਰਸ ਮਨ ਚਾਉ ਭਗਤ ਇਹ ਮਨ ਠਹਿਰਾਵੈ। ਬਲਿਓ ਚਿਰਾਗ ਹੰਧਿਆਰ ਨਹਿ ਸਭ ਕਾਲ ਉਦਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਨਹਿ ਜਨ ਨਾਨਕ ਗੁਰ ਪਾਰ ਬ੍ਰਹਮ। ਜੀਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਉ ਕਰੀ ਬਖਿਆਲ। ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਉ ਕਰੀ ਬਖਿਆਲ। ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਈ ਕਿ ਬੜ ਵੱਡਾ ਡੀਠਾ ਹੋਈ। ਸੁਣ ਵੱਡਾ ਆਖੈ ਸਭ ਕੋਈ
ਕੇਵੜ ਵੱਡਾ ਡੀਠਾ ਹੋਈ, ਕੀਮਤ ਪਾਏ ਨ ਕਹਿਆ ਜਾਏ। ਕਹਿਣ ਵਾਲੀ ਤੇਰੀ ਰਹੇ ਸਮਾਈ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ। ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨ ਜਾਈ ਤੇਰੀ ਤਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੋਦ ਬਿਨ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਵਤੀ ਭਰੀ ਤੇਰੇ ਭੰਡਾਰਾ। ਜਿਸ ਤੂ ਦੇਹ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਜਿਸ ਤੂ ਦੇਹ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ। ਗੁਰੂ ਗਰੀਬ ਨਿਵਾਜ, ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ। ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਅੰਮ੍ਰਿਤਮਈ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਸਨਮੁਖ ਹੋ ਕੇ ਜੋ ਸੱਚਖੰਡ ਦੇ ਵਿੱਚ ਸੋਦਰ ਉਚਾਰਨ ਕੀਤਾ। ਰਹਿਰਾਜ ਸਾਹਿਬ ਜੀ ਦਾ ਜੋ ਪਹਿਲਾ ਸ਼ਬਦ ਸੀ ਕਾਲਾ ਸਾਹਿਬ ਨੇ ਵਿਚਾਰ ਕੀਤੀ ਸੀ। ਜਿਸ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਈ ਨਦੀ ਵਿੱਚੋਂ ਬਾਹਰ ਨਿਕਲੇ ਆ, ਗੁਰਦੁਆਰਾ ਸੰਤ ਕਾਟ ਸਾਹਿਬ ਜੋ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਯਾਦ ਵਿੱਚ ਅਸਥਾਨ ਬਣਿਆ ਹੋਇਆ ਸੁਲਤਾਨਪੁਰ ਸਾਹਿਬ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਸੰਤ ਰੇਣ ਮਹਾਤਮਾ ਨੂੰ ਮਹਾਰਾਜ ਸੱਚੇ ਪਾਤਸ਼ਾਹ ਮਿਲੇ ਆ। ਕੋਈ ਸਵਾਲ ਜਵਾਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਕੀਤੇ ਆ। ਫਿਰ ਹਜ਼ੂਰ ਨੂੰ
ਬੇਬੇ ਨਾਨਕੀ ਜੀ ਯਾਦ ਕਰਦੇ ਨੇ ਕਿ ਕਿਤਨਾ ਲੰਮੇਰਾ ਸਮਾਂ ਹੋ ਗਿਆ ਸਤਿਗੁਰਾਂ ਦੇ ਦੀਦਾਰ ਕੀਤਿਆਂ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਦੀਦਾਰ ਬਖਸ਼ਿਸ਼ ਕੀਤੇ। ਬੇਨਤੀ ਕੀਤੀ ਕਿ ਸਤਿਗੁਰੂ ਜੀ, ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸੱਚਖੰਡ ਘਰ ਆਪ ਜਾ ਕੇ ਆਏ ਹੋ, ਪਰਮੇਸ਼ਰ ਦੀ ਸਿਫਤ ਗਾ ਕੇ ਆਏ ਹੋ, ਪਰਮਾਤਮਾ ਦਾ ਕਿੰਨਾ ਕੁ ਵੱਡਾ ਸਰੂਪ ਹੈ। ਬੇਬੇ ਨਾਨਕੀ ਜੀ ਨੇ ਬੇਨਤੀ ਕੀਤੀ ਹੈ ਸਤਿਗੁਰਾਂ ਦੇ ਚਰਨਾਂ ਵਿੱਚ ਕਿ ਮਹਾਰਾਜ ਕਿਰਪਾ ਕਰਕੇ ਦੱਸੋ ਪਰਮੇਸ਼ਰ ਦਾ ਸਰੂਪ ਕਿੱਡਾ ਕੁ ਵੱਡਾ ਹੈ। ਜਿਸ ਸਰੂਪ ਦਾ ਆਪ ਜੀ ਜਸ ਗਾ ਕੇ ਆਏ ਹੋ ਮਹਾਰਾਜ, ਆਪ ਜੀ ਸੱਚਖੰਡ ਵਿੱਚ ਜਾ ਕਰਕੇ ਆਏ ਹੋ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕਰਦੇ ਹੋਇਆ ਆਸਾ ਰਾਗ ਦੇ ਅੰਦਰ ਇਹ ਸ਼ਬਦ ਉਚਾਰਨ ਕੀਤਾ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਅਥਾਹ ਵੱਡਾ ਸਰੂਪ ਕਥਨ ਕੀਤਾ ਹੈ ਕਿ ਜਿਸ ਪਰਮੇਸ਼ਰ ਦੇ ਸਰੂਪ ਦਾ ਅਜੇ ਤਾਈਂ ਕੋਈ ਅੰਤ ਨਹੀਂ ਪਾ ਸਕਿਆ, ਨਾ ਹੀ ਕੋਈ ਪਾ ਸਕੇਗਾ। ਸੰਸਾਰ ਅੰਦਰ ਭਾਵੇਂ ਜਿਤਨੇ ਮਰਜ਼ੀ ਜੀਵ ਯਤਨ ਕਰਦੇ ਰਹਿਣ, ਤਪ ਕਰਨ ਵਾਲੇ ਤਪਸਵੀ ਹੈ, ਧਿਆਨ ਲਾਉਣ ਵਾਲੇ ਧਿਆਨੀ ਹਨ, ਸੰਸਾਰ ਭਰ ਦਾ ਗਿਆਨ ਪਾਉਣ ਵਾਲੇ ਜਿਹੜੇ ਗਿਆਨੀ ਜਨ ਆ, ਔਰ ਸੁਰਤੀਆਂ ਟਿਕਾਉਣ ਵਾਲੇ ਜਿਤਨੇ ਵੀ ਸੰਸਾਰ ਦੇ ਤਮਾਮ ਜੀਵ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦਾ ਅਜੇ ਤਾਈਂ ਕਿਸੇ ਵੀ ਅੰਤ ਨਹੀਂ ਪਾਵਨਾ ਕੀਤਾ, ਨਾ ਹੀ ਆਉਣ ਵਾਲੇ ਸਮੇਂ ਵਿੱਚ ਕੋਈ ਪਾ ਸਕੇਗਾ। ਐਸਾ ਬੇਅੰਤ ਤੇ ਅਥਾਹ ਵਾਹਿਗੁਰੂ ਜੀ ਦਾ ਸਰੂਪ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰ ਰਹੇ ਹੈ। ਭਾਵਨਾ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ। ਭਾਵਨਾ ਪ੍ਰੇਮ ਸਹਿਤ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ। ਆਸਾ ਰਾਗ ਅੰਦਰ ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 9 ਅੰਗ ਤੇ ਪਾਵਨ ਸ਼ਬਦ ਸੁਸ਼ੋਭਿਤ ਹੈ। ਸੁਣ ਵੱਡਾ ਆਖੈ ਸਭ ਕੋਈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਫਰਮਾਉਂਦੇ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜਦੋਂ ਸਰੂਪ ਹੈ, ਜੋ ਵੀ ਕੋਈ ਜੀਵ ਸੁਣਦਾ ਹੈ, ਚਾਹੇ ਰਸਨਾ ਤੋਂ ਕਹਿੰਦਾ ਹੈ, ਇਹੋ ਆਖਦਾ ਕਿ ਪਰਮਾਤਮਾ ਬਹੁਤ ਵੱਡਾ ਹੈ। ਪਰ ਇਹ ਤਾਂ ਨਹੀਂ ਨਾ ਜਿੱਦਾਂ ਕਿਸੇ ਨੇ ਦਾਅਵਾ ਕੀਤਾ ਕਿ ਇੰਨਾ ਕੋ ਵੱਡਾ ਪਰਮਾਤਮਾ ਦੇ ਸਰੂਪ ਦਾ ਆਕਾਰ ਹੈ, ਇੰਨਾ ਕੋ ਵੱਡਾ ਪਰਮੇਸ਼ਰ ਹੈ। ਇਤਨਾ ਉਚਾਈ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦੀ ਕੋਈ ਅੰਤ ਨਹੀਂ ਪਾ ਸਕਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸੁਣ ਵੱਡਾ ਆਖੈ ਸਭ ਕੋਏ। ਸਭ ਕੋਏ ਹਰ ਕੋਈ ਜੀਵ ਇਹੋ ਹੀ ਆਖਦਾ ਹੈ ਕਿ ਪਰਮਾਤਮਾ ਤ੍ਰੈ ਕਾਲ ਉਹ ਵੱਡਾ ਸਰੂਪ ਹੈ। ਤਿੰਨਾਂ ਸਮਿਆਂ ਅੰਦਰ ਸੰਸਾਰ ਭਰ ਦੇ ਸਭ ਜੀਵਾਂ ਦੇ ਨਾਲ ਉਹ ਵੱਡਾ ਐਸਾ ਸ਼ਕਤੀਸ਼ਾਲੀ ਹੈ ਜਿਹਦੀ ਸ਼ਕਤੀ ਦਾ ਵੀ ਕਿਧਰੇ ਅੰਤ ਨਹੀਂ ਪਾਇਆ ਜਾ ਸਕਦਾ। ਵੱਡਾ ਕਹਿੰਦੇ ਨੇ ਜੋ ਕਦੇ ਵੀ ਖਤਮ ਨਾ ਹੋਵੇ, ਜਿਹਦੇ ਸਮਾਨ ਕੋਈ ਸੰਸਾਰ ਵਿੱਚ ਹੋਰ ਦੂਸਰੀ ਤਾਕਤ ਨਾ ਹੋਵੇ, ਜਿਸ ਦੇ ਸਮਸਤ ਹੋਰ ਕੋਈ ਦੁਨੀਆ ਦਾ ਸੰਸਾਰ ਭਰ ਦਾ ਕੋਈ ਜੀਵ ਨਾ ਹੋਵੇ, ਐਸਾ ਉਹ ਵੱਡਾ ਪਰਮਾਤਮਾ ਦਾ ਸਰੂਪ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਆ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਐਸਾ ਵੱਡਾ ਹੈ ਜਿਸ ਨੂੰ ਹਰ ਕੋਈ ਕਹਿੰਦਾ ਹੈ। ਕੋਈ ਸੁਣਨ ਵਾਲੇ ਵੀ ਕਹਿੰਦੇ ਕਿ ਪਰਮਾਤਮਾ ਵੱਡਾ ਹੈ, ਕਹਿਣ ਵਾਲੇ ਵੀ ਪਰਮੇਸ਼ਰ ਨੂੰ ਉਚਾਰਨ ਕਰ ਰਹੇ ਹੈ। ਹਰ ਕੋਈ ਜੀਵ ਪਰਮੇਸ਼ਰ ਨੂੰ ਵੱਡਾ ਕਰਕੇ ਹੀ ਆਖ ਰਿਹਾ ਹੈ। ਇਹ ਬੜਾ ਵੱਡਾ ਡਿਠਾ ਹੋਈ।
ਪਰ ਮਹਾਰਾਜ ਕਹਿੰਦੇ ਆ ਕਿ ਜਿੰਨਾ ਵੱਡਾ ਉਹ ਪਰਮੇਸ਼ਰ ਸਰੂਪ ਹੈ, ਕੇਵਲ ਵੱਡਾ, ਕਿੰਨਾ ਕੁ ਵੱਡਾ ਹੈ। ਡੀਠਾ ਹੋਏ, ਜੇ ਕਿਸੇ ਨੇ ਡੀਠਾ ਦੇਖਿਆ ਹੋਵੇ ਤਾਂ ਹੀ ਕਥਨ ਕਰ ਸਕੇਗਾ ਨਾ। ਪਰਮੇਸ਼ਰ ਨੇ ਨਿਰਗੁਣ ਸਰੂਪ ਨੂੰ ਕਿਵੇਂ ਕਥਨ ਕਰਨਾ ਹੈ? ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਨੂੰ ਜਗਤ ਅੰਦਰ ਭਾਵੇਂ ਜੀਵ ਜਿਤਨਾ ਮਰਜ਼ੀ ਯਤਨ ਕਰ ਲਵੇ, ਪਰ ਪੂਰੀ ਤਰ੍ਹਾਂ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਨੂੰ ਕਥਨ ਨਹੀਂ ਕਰ ਸਕਦਾ। ਸੰਸਾਰ ਦੇ ਦਿਨ ਪੈਮਾਨੇ ਹਨ, ਤੋਲਣਾ, ਮਾਪਣਾ ਅਤੇ ਗਿਣਨਾ। ਸੰਸਾਰ ਭਰ ਦੀ ਕਿਸੇ ਵਸਤੂ, ਕਿਸੇ ਪਦਾਰਥ ਨੂੰ, ਧਨ ਦੌਲਤ ਨੂੰ ਤੋਲਿਆ ਜਾ ਸਕਦਾ, ਮਾਪਿਆ ਜਾ ਸਕਦਾ, ਗਿਣਿਆ ਜਾ ਸਕਦਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦਾ ਐਸਾ ਅਥਾਹ ਵੱਡਾ ਸਰੂਪ ਹੈ, ਨਾ ਤਾਂ ਉਸ ਨੂੰ ਤੋਲਿਆ ਜਾ ਸਕਦਾ ਕਿੰਨਾ ਕੁ ਭਾਰਾ ਹੈ, ਨਾ ਮਾਪਿਆ ਜਾ ਸਕਦਾ ਹੈ ਕਿੰਨਾ ਕੁ ਵੱਡਾ ਆਕਾਰ ਹੈ, ਨਾ ਗਿਣਿਆ ਜਾ ਸਕਦਾ ਪਰਮਾਤਮਾ ਦੇ ਸਰੂਪ ਨੂੰ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਤਿੰਨਾਂ ਪੈਮਾਨਿਆਂ ਤੋਂ ਪਰੇ ਉਹ ਪਰਮਾਤਮਾ ਜੀ ਦਾ ਸਰੂਪ ਹੈ। ਗਰੀਬ ਨਵਾਜ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹੈ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹਰ ਕੋਈ ਭਾਵੇਂ ਆਪ ਜੀ ਦੇ ਸਨਮੁਖ ਹੋ ਕਰਕੇ ਤੁਹਾਡੇ ਸਰੂਪ ਨੂੰ ਵੱਡਾ ਆਖਦਾ ਹੈ, ਪਰ ਕੇਵਲ ਵੱਡਾ ਡੀਠਾ ਹੋਏ। ਮਹਾਰਾਜ ਕਿੰਨਾ ਕੁ ਵੱਡਾ ਆਪ ਜੀ ਦਾ ਸਰੂਪ ਹੈ, ਕਿਸੇ ਨੇ ਦੇਖਿਆ ਹੋਵੇ ਤਾਂ ਹੀ ਮਹਾਰਾਜ ਪੂਰੀ ਤਰ੍ਹਾਂ ਆਪ ਜੀ ਦੇ ਸਰੂਪ ਨੂੰ ਕਥਨ ਕਰ ਸਕਦਾ ਹੈ। ਕੀਮਤ ਪਾਈ ਨਾ ਕਹਿਆ ਜਾਏ। ਕਿਸੇ ਜੀਵ ਦੇ ਕੋਲ ਪਰਮਾਤਮਾ ਦੇ ਸਰੂਪ ਦੀ ਕੀਮਤ ਵੀ ਨਹੀਂ ਪਾਈ ਜਾ ਸਕਦੀ। ਜੇ ਕਹੇ ਕਿ ਮੈਂ ਕਿਸੇ ਕੀਮਤ ਦੁਆਰਾ ਪਰਮਾਤਮਾ ਦੇ ਸਰੂਪ ਦਾ ਅੰਤ ਪਾ ਲਵਾਂਗਾ, ਇਹ ਵੀ ਨਾਮੁਮਕਿਨ ਹੈ। ਕੀਮਤ ਪਾਏ ਨਾ ਕਹਿਆ ਜਾਏ, ਨਾ ਉਹ ਕਹਿਣੀ ਮਾਤਰ ਹੈ। ਰਸਨਾ ਦੁਆਰਾ ਵੀ ਪਰਮੇਸ਼ਰ ਦੇ ਸਰੂਪ ਨੂੰ ਕਹਿਆ ਨਹੀਂ ਜਾ ਸਕਦਾ। ਸ਼ਕਤੀ ਬਿਰਤੀ ਦੁਆਰਾ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਨੂੰ ਕਥਨ ਨਹੀਂ ਕੀਤਾ ਜਾ ਸਕਦਾ। ਐਸਾ ਅਥਾਹ ਪਰਮਾਤਮਾ ਦਾ ਸਰੂਪ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਫਰਮਾਨ ਕਰ ਰਹੇ ਹੈ, ਕੀਮਤ ਪਾਏ ਨਾ ਕਹਿਆ ਜਾਏ। ਜਗਤ ਅੰਦਰ ਭਾਵੇਂ ਤਮਾਮ ਜੀਵ ਉਹ ਪਰਮਾਤਮਾ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਦੇ ਹੈ। ਉਸ ਪਰਮਾਤਮਾ ਦੇ ਸਰੂਪ ਨੂੰ ਜਗਤ ਦੇ ਅੰਗਿਆਤ ਜੀਵਾਂ ਨੇ ਭਾਵੇਂ ਭੁਲਾ ਦੇਣਾ ਕੀਤਾ ਹੈ, ਪਰ ਨਾ ਜਾਏ ਉਹ ਪਰਮੇਸ਼ਰ ਕਿਤੇ ਜਾਣ ਵਾਲਾ ਸਰੂਪ ਨਹੀਂ ਹੈ। ਸੰਸਾਰ ਦੇ ਅਗਿਆਨੀ ਜੀਵਾਂ ਨੇ ਭਾਵੇਂ ਕਹਿ ਦਿੱਤਾ ਕਿ ਰੱਬ ਨਾਂ ਦੀ ਕੋਈ ਚੀਜ਼ ਨਹੀਂ ਹੈ, ਪਰ ਉਹ ਪਰਮੇਸ਼ਰ ਹਰ ਇੱਕ ਘਟ ਦੇ ਅੰਦਰ ਜੋਤ ਰੂਪ ਹੋ ਕਰਕੇ ਵਰਤ ਰਿਹਾ ਹੈ। ਐਸਾ ਉਹ ਪਰਿਪੂਰਵਕ ਪਰਮਾਤਮਾ ਹੈ, ਜਿਸ ਵਾਹਿਗੁਰੂ ਦੇ ਸਰੂਪ ਦੀ ਕੀਮਤ ਨਹੀਂ ਪਾਈ ਜਾ ਸਕਦੀ। ਸੰਸਾਰ ਦੇ ਅੰਦਰ ਭਾਵੇਂ ਸਾਧ ਸੰਗਤ ਜੀ ਜਿਹੜੇ ਸੁਰਤੀਆਂ ਲਾਉਣ ਵਾਲੇ ਪਤੰਜਲੀ ਹੈ, ਉਹ ਵੀ ਭਾਵੇਂ ਯਤਨ ਕਰਦੇ ਹੈ, ਪਰ ਕੀ ਮੱਤ ਪਾਈ, ਕਿਹੜੀ ਮੱਤ ਦੁਆਰਾ ਉਹਨਾਂ ਨੇ ਪਰਮੇਸ਼ਰ ਦੇ ਸਰੂਪ ਨੂੰ ਪਾਇਆ ਹੈ, ਨਹੀਂ ਪਾਵਣਾ ਕੀਤਾ। ਕੀਮਤ ਪਾਏ ਨਾ ਕਹਿਆ ਜਾਏ, ਕਿਉਂਕਿ ਉਹ ਸ਼ਕਤੀ ਬਿਰਤੀ ਕਰਕੇ ਕਿਹਾ ਨਹੀਂ ਜਾ ਸਕਦਾ। ਇੰਦਰੀਆਂ ਦਾ ਵੀ ਆਵੇਸ਼ਾ ਹੈ, ਰਸਨਾ ਕਰਕੇ ਵੀ ਪਰਮੇਸ਼ਰ ਨੂੰ ਕਦੇ ਪੂਰੀ ਤਰ੍ਹਾਂ ਕਥਨ ਕੀਤਾ ਹੀ ਨਹੀਂ ਜਾ ਸਕਦਾ। ਇਸ ਕਰਕੇ ਭਾਵੇਂ ਪਤੰਜਲ ਮੱਤ ਨੂੰ ਧਾਰਨ ਕਰਨ ਵਾਲੇ ਹੈ, ਜਗਤ ਅੰਦਰ ਯੋਗ ਨੂੰ ਭਾਵੇਂ ਕੋਈ ਧਾਰਨ ਕਰਨ ਵਾਲਾ ਹੈ, ਪਰ ਉਹ ਬ੍ਰਹਮ ਸਰੂਪ ਨੂੰ ਨਹੀਂ ਕਦੇ ਕੋਈ ਕਥਨ ਕਰ ਸਕਦਾ। ਇਸ ਕਰਕੇ ਭਾਵੇਂ ਸੰਸਾਰ ਭਰ ਦੇ ਕਿਤਨੇ ਸੰਸਾਰ ਦੇ ਜੀਵਾਂ ਨੇ ਯਤਨ ਕਰ ਕਰਕੇ ਦੇਖ ਲਏ, ਪਰ ਵਾਹਿਗੁਰੂ ਦੀ ਮਿੱਤ ਮਰਜ਼ਾਦਾ ਨੂੰ ਅਜੇ ਤਾਈਂ ਕੋਈ ਵੀ ਕਥਨ ਨਹੀਂ ਕਰ ਸਕਿਆ। ਸਤਿਗੁਰੂ ਜੀ ਦਾ ਫਰਮਾਨ ਹੈ, ਹਰ ਕੀ ਗਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਜ ਹਾਰੇ, ਹਰ ਬਹੁ ਲੋਕ ਸਿਆਣੇ। ਜੋਗੀਆਂ ਨੇ ਵੀ ਯਤਨ ਕਰ ਕਰਕੇ ਦੇਖ ਲਿਆ, ਜਪੀਆਂ ਨੇ ਜਪ ਕਰਨ ਵਾਲੇ ਜਾਪੀਆਂ ਨੇ ਵੀ ਯਤਨ ਕਰ ਕਰਕੇ ਦੇਖ ਲਿਆ, ਪਰ ਨਹੀਂ ਪਰਮੇਸ਼ਰ ਦੀ ਮਰਜ਼ਾਦਾ ਦਾ ਅੰਤ ਪਿਆ। ਫਿਰ ਰਿਖੀਆਂ ਨੇ, ਮੁਨੀਆਂ ਨੇ, ਤਪ ਕਰਨ ਵਾਲੇ ਤਪਸਵੀਆਂ ਨੇ ਵੀ ਯਤਨ ਕਰ ਕਰਕੇ ਦੇਖ ਲਿਆ, ਪਰ ਹੈ ਜੋ ਪਰਮੇਸ਼ਰ ਬੇਅੰਤ ਹੈ, ਉਹਦਾ ਕਿਵੇਂ ਅੰਤ ਪਾਇਆ ਜਾ ਸਕਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ, ਕੀਮਤ ਪਾਏ ਨਾ ਕਹਿਆ ਜਾਏ। ਹੇ ਪਰਮਾਤਮਾ, ਆਪ ਜੀ ਦੇ ਸਰੂਪ ਨੂੰ ਪੂਰੀ ਤਰ੍ਹਾਂ ਕਹਿਆ ਨਹੀਂ ਜਾ ਸਕਦਾ। ਕਿਸੇ ਕੀਮਤ ਦੁਆਰਾ ਵੀ ਮਹਾਰਾਜ ਆਪ ਦੇ ਸਰੂਪ ਨੂੰ ਨਹੀਂ ਪਾਇਆ ਜਾ ਸਕਦਾ। ਕਹਿਣ ਵਾਲੀ ਤੇਰੇ ਰਹੇ ਸਮਾਈ। ਜੋ ਭਾਵਨਾ ਦੇ ਨਾਲ ਪਰਮੇਸ਼ਰ ਆਪ ਜੀ ਨੂੰ ਕਹਿਣ ਵਾਲੇ ਹੈ,
ਜੋ ਜਗਿਆਸਤਾ ਮਨ ਵਿੱਚ ਭਾਵਨਾ ਧਾਰਨ ਕਰਕੇ ਕਿ ਰੱਬ ਦੇ ਨਾਲ ਮਿਲਣਾ ਹੈ, ਕੇਵਲ ਇੱਕੋ ਹੀ ਮਨ ਵਿੱਚ ਆਸਾ ਲੈ ਕੇ ਪਰਮੇਸ਼ਰ ਆਪ ਜੀ ਨੂੰ ਯਾਦ ਕਰਦੇ ਹੈ। ਕਹਿਣੇ ਵਾਲੇ ਤੇਰੇ ਰਹੇ ਸਮਾਏ, ਉਹ ਪਰਮੇਸ਼ਰ ਆਪ ਜੀ ਦੇ ਸਰੂਪ ਦੇ ਵਿੱਚ ਹੀ ਸਮਾ ਗਏ ਹੈ। ਜਿਵੇਂ ਨਾਮ ਦੇ ਵਿੱਚ ਐਸੀ ਸ਼ਕਤੀ ਹੈ ਜੋ ਨਾਮੀ ਤੱਕ ਜੀਵ ਨੂੰ ਲੈ ਕੇ ਜਾ ਸਕਦੀ ਹੈ। ਜਿਸ ਬਾਦਸ਼ਾਹ ਦਾ ਨਾਮ ਪਤਾ ਹੋਵੇ, ਸੰਸਾਰ ਦੇ ਕਿਸੇ ਵੀ ਕੋਨੇ ਤੇ ਹੋਵੇ, ਪੁੱਛ ਕੇ ਆਖਰਕਾਰ ਉੱਥੇ ਪਹੁੰਚ ਹੀ ਜਾਇਆ ਜਾ ਸਕਦਾ ਹੈ। ਜੀਵ ਇੱਕ ਨਾ ਇੱਕ ਦਿਨ ਉੱਥੇ ਪਹੁੰਚ ਹੀ ਜਾਂਦਾ ਹੈ। ਜੇ ਨਾਮ ਹੀ ਪਤਾ ਨਹੀਂ ਤੇ ਬਾਦਸ਼ਾਹ ਤੱਕ ਕਿਵੇਂ ਪਹੁੰਚਿਆ ਜਾ ਸਕਦਾ ਹੈ। ਕਿਵੇਂ ਜੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਯਾਦ ਹੈ, ਆਖਰਕਾਰ ਥੋੜਾ ਥੋੜਾ ਜਾਪ ਕਰਦਿਆਂ ਪਰਮੇਸ਼ਰ ਦੀ ਯਾਦ ਵਿੱਚ ਜੁੜਿਆ ਹੋਇਆ ਉਹ ਨਾਮੀ ਪਰਮਾਤਮਾ ਤੱਕ ਪਹੁੰਚਿਆ ਜਾ ਸਕਦਾ ਹੈ। ਜੇ ਪਰਮੇਸ਼ਰ ਦਾ ਨਾਮ ਹੀ ਯਾਦ ਨਹੀਂ, ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਹੀ ਹਿਰਦੇ ਵਿਸਰ ਗਈ ਹੈ, ਫਿਰ ਉਹ ਨਾਮੀ ਪਰਮਾਤਮਾ ਤੱਕ ਭਲਾ ਕਿਵੇਂ ਜੀਵ ਕੋਈ ਪਹੁੰਚ ਸਕਦਾ ਹੈ। ਜਿਵੇਂ ਸਤਿਗੁਰੂ ਜੀ ਦਾ ਟੋਡੀ ਰਾਗ ਵਿੱਚ ਫਰਮਾਨ ਆਉਂਦਾ ਹੈ, ਹਰ ਬਿਸਰਤ ਸਦਾ ਖੁਵਾਰੀ, ਤਾਂ ਕੋ ਧੋਖਾ ਕਹਾ ਵਿਆਪੈ, ਜਾ ਕੋ ਓਟ ਤੁਹਾਰੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਦੇ ਹਿਰਦਿਓਂ ਪਰਮੇਸ਼ਰ ਦੀ ਯਾਦ ਵਿਸਰ ਜਾਵੇ, ਉਹਨਾਂ ਦੇ ਪੱਲੇ ਕੇਵਲ ਖੱਜਲ ਖੁਆਰੀ ਹੈ। ਪਤਾ ਹੀ ਕੋਈ ਨਹੀਂ ਕਿੱਥੇ ਜਾਣਾ, ਕਿਸ ਲਈ ਸੰਸਾਰ ਵਿੱਚ ਆਇਆ ਹਾਂ, ਮੈਨੂੰ ਕਰਨਾ ਕੀ ਚਾਹੀਦਾ, ਮੈਂ ਕੀ ਕਰ ਰਿਹਾ ਹਾਂ, ਕੁਝ ਪਤਾ ਨਹੀਂ ਜੀਵਨ ਕਿਸ ਢੰਗ ਦੇ ਨਾਲ ਨਿਰਵਾਹ ਕਰਨਾ ਹੈ। ਇਸ ਲਈ ਉਹ ਜੀਵ ਦੇ ਪੱਲੇ ਕੇਵਲ ਖੱਜਲ ਖੁਆਰੀ ਹੈ। ਜ਼ਿੰਦਗੀ ਜਦੋਂ ਬਤੀਤ ਹੋ ਜਾਂਦੀ, ਕੇਵਲ ਪਛਤਾਤਾਪ ਉਹ ਜੀਵ ਦੇ ਪੱਲੇ ਰਹਿ ਜਾਂਦਾ ਹੈ। ਇਉਂ ਮਹਾਰਾਜ ਸੱਚੇ ਪਾਤਸ਼ਾਹ ਜਗਤ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਨ ਕਰ ਰਹੇ ਹੈ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਜਦੋਂ ਇੱਥੋਂ ਤੱਕ ਇਹ ਪੰਕਤੀਆਂ ਉਚਾਰਨ ਕੀਤੀਆਂ ਤੇ ਪਰਮਾਤਮਾ ਦੇ ਚਰਨਾਂ ਵਿੱਚ ਫਿਰ ਸੁੱਤ ਜੁੜੀ ਹੋਈ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਹੋ ਕੇ ਮਹਾਰਾਜ ਉਚਾਰਨ ਕਰਦੇ ਹੈ। ਕਿਉਂਕਿ ਜਿਤਨੀ ਵੀ ਗੁਰਬਾਣੀ ਸਤਿਗੁਰਾਂ ਨੇ ਉਚਾਰਨ ਕੀਤੀ ਹੈ, ਚਾਹੇ ਕਿਸੇ ਸਿੱਧ ਨੇ ਪ੍ਰਸ਼ਨ ਕੀਤਾ, ਚਾਹੇ ਕਿਸੇ ਸੰਸਾਰ ਦੇ ਯੋਗੀ ਨੇ ਕੋਈ ਸਵਾਲ ਕੀਤਾ, ਕਿਸੇ ਨੇ ਵੀ ਸੰਸਾਰ ਦੇ ਮਤਾਂ ਮਤਾਂਤਰਾਂ ਵਾਲੇ ਨੇ ਕਿਸੇ ਨੇ ਸਵਾਲ ਕੀਤਾ, ਜਾਂ ਕਿਸੇ ਮਨ ਦਾ ਕੋਈ ਸ਼ੰਕਾ ਕੋਈ ਭਰਮ ਸੀਗਾ, ਭਾਵੇਂ ਉਸ ਪ੍ਰਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਦੇਣ ਵਾਸਤੇ ਸ਼ਬਦ ਉਚਾਰਨ ਕਰਦੇ ਹੈ, ਪਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਹੋ ਕਰਕੇ, ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਹੈ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਹੈ ਪਰਮਾਤਮਾ, ਆਪ ਜੀ ਦਾ ਅਥਾਹ ਵੱਡਾ ਸਰੂਪ ਹੈ। ਮਹਾਰਾਜ ਸੁਣ ਕੇ ਹਰ ਕੋਈ ਸੁਣਨ ਵਾਲਾ ਕਹਿਣ ਵਾਲਾ ਆਪ ਜੀ ਨੂੰ ਆਖੀ ਜਾਂਦਾ ਹੈ ਕਿ ਵੱਡਾ ਸਰੂਪ ਹੈ, ਪਰ ਮਹਾਰਾਜ ਕਿਸੇ ਨੇ ਅੰਤ ਤਾਂ ਨਹੀਂ ਨਾ ਆਪ ਜੀ ਦੇ ਸਰੂਪ ਦਾ ਪਾਇਆ। ਹਾਂ, ਜਿਨ੍ਹਾਂ ਨੇ ਭਾਵਨਾ ਦੇ ਨਾਲ ਆਪ ਜੀ ਦੇ ਸਰੂਪ ਨੂੰ ਯਾਦ ਕੀਤਾ, ਕਹਿਣੇ ਵਾਲੇ ਤੇਰੇ ਰਹੇ ਸਮਾਏ, ਉਹ ਪਰਮੇਸ਼ਰ ਆਪ ਜੀ ਦੇ ਸਰੂਪ ਦੇ ਵਿੱਚ ਹੀ ਸਮਾ ਰਹੇ ਹਨ। ਵੱਡੇ ਮੇਰੇ ਸਾਹਿਬਾ, ਹੇ ਮੇਰੇ ਸਾਹਿਬਾ ਮਾਲਕ ਪਰਮਾਤਮਾ, ਹੇ ਅਕਾਲ ਪੁਰਖ ਵਾਹਿਗੁਰੂ, ਵੱਡੇ ਤ੍ਰੈ ਕਾਲ ਬਾਅਦ ਸਦਾ ਹੀ ਸੱਚ ਰਹਿਣ ਵਾਲੇ ਹੈ ਪਰਮੇਸ਼ਰ, ਆਪ ਜੀ ਦਾ ਐਸਾ ਅਥਾਹ ਸਰੂਪ ਹੈ। ਵੱਡੇ ਮੇਰੇ ਸਾਹਿਬਾ, ਸਾਰੀ ਲੋਕਾਈ ਦੇ ਮਾਲਕ ਪਰਮੇਸ਼ਰ, ਗਹਿਰ ਗੰਭੀਰਾ ਗੁਣੀ ਗਹਿਰਾ। ਹੇ ਅਕਾਲ ਪੁਰਖ ਵਾਹਿਗੁਰੂ, ਆਪ ਜੀ ਦਾ ਸਰੂਪ ਬਹੁਤ ਗਹਿਰਾ ਹੈ। ਮਹਾਰਾਜ ਨਿਰਹਲ ਆਪ ਜੀ ਦਾ ਸਰੂਪ ਹੈ, ਬਹੁਤ ਗੰਭੀਰ, ਬਹੁਤ ਡੂੰਘਾਈ ਵਾਲਾ ਮਹਾਰਾਜ ਆਪ ਜੀ ਦਾ ਸਰੂਪ ਹੈ। ਗਹਿਰ ਗੰਭੀਰਾ ਗੁਣੀ ਗਹੀਰਾ, ਗਹੀਰਾ ਨਾਮ ਹੈ ਘਰ ਦਾ। ਹੇ ਪਰਮੇਸ਼ਰ, ਆਪ ਜੀ ਸ਼ੁਭ ਗੁਣਾਂ ਦਾ ਘਰ ਹੋ। ਗਹੀਰਾ ਨਾਮ ਹੈ ਖਜ਼ਾਨੇ ਦਾ। ਹੇ ਪਰਮਾਤਮਾ, ਸ਼ੁਭ ਗੁਣਾਂ ਰੂਪੀ ਆਪ ਜੀ ਦੇ ਘਰ ਦੇ ਵਿੱਚ ਅਥਾਹ ਖਜ਼ਾਨੇ, ਬੇਅੰਤ ਖਜ਼ਾਨੇ ਭਰੇ ਪਏ, ਜਿਨ੍ਹਾਂ ਦਾ ਅੰਤ ਨਹੀਂ ਕਦੇ ਪਾਇਆ ਜਾ ਸਕਦਾ। ਐਸਾ ਪਰਮੇਸ਼ਰ ਆਪ ਜੀ ਦਾ ਗੁਣਾਂ ਦਾ ਖਜ਼ਾਨਾ ਮਹਾਰਾਜ ਆਪ ਜੀ ਦਾ ਸਰੂਪ ਹੈ। ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। ਹੇ ਪਰਮਾਤਮਾ, ਕਿੰਨਾ ਕੋ ਵੱਡਾ ਆਪ ਜੀ ਦਾ ਚੀਰਾ ਹੁਕਮ ਹੈ, ਕੋਈ ਨਾ ਜਾਣੈ। ਕਿਸੇ ਜੀਵ ਨੇ ਅਜੇ ਤੱਕ ਜਾਣਿਆ ਨਹੀਂ ਕਿ ਪਰਮੇਸ਼ਰ ਆਪ ਜੀ ਦਾ ਚੀਰਾ ਹੁਕਮ ਕਿੰਨਾ ਕੋ ਵੱਡਾ ਹੈ। ਜਿਸ ਹੁਕਮ ਦੁਆਰਾ ਸਾਰੀ ਕਾਇਨਾਤ ਨੂੰ, ਸਾਰੀ ਸ੍ਰਿਸ਼ਟੀ ਨੂੰ ਮਹਾਰਾਜ
ਆਪ ਨੇ ਹੁਕਮ ਰੂਪੀ ਨੱਥ ਵਿੱਚ ਨੱਥਿਆ ਹੈ। ਐਸਾ ਹੁਕਮ ਕਿੰਨਾ ਕੁ ਵੱਡਾ ਹੈ ਮਹਾਰਾਜ, ਕੋਈ ਨਹੀਂ ਅਜ ਤੱਕ ਜਾਣ ਸਕਿਆ। ਕੋਈ ਨਾ ਜਾਣੈ ਤੇਰਾ ਕੇਤਾ ਕੇਵੜ ਚੀਰਾ। ਕੇਵੜ ਕਿੰਨਾ ਕੁ ਵੱਡਾ ਪਰਮੇਸ਼ਰ ਆਪ ਜੀ ਦਾ ਹੁਕਮ ਰੂਪੀ ਚੇਰਾ ਇੱਕ ਕਪੜਾ ਹੈ। ਮਹਾਰਾਜ ਕਿੰਨਾ ਕੁ ਵੱਡਾ ਆਪ ਜੀ ਦਾ ਇਹ ਮਾਇਆ ਰੂਪ ਕਪੜਾ ਹੈ, ਜਿਸ ਵਿੱਚ ਸਾਰੀ ਸ੍ਰਿਸ਼ਟੀ ਨੂੰ ਲਪੇਟ ਕਰਕੇ ਰੱਖਿਆ ਹੈ। ਕਿਉਂਕਿ ਇਹ ਮਾਇਆ ਦਾ ਗਲੋਬ ਵੀ ਬਣਿਆ ਹੈ ਨਾ, ਸਾਰਾ ਜਿਤਨਾ ਵੀ ਸੰਸਾਰ ਹੈ, ਇਹ ਮਾਇਆ ਦੇ ਗਲੋਬ ਦੇ ਵਿੱਚ ਹੀ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ। ਰੰਗਾਂ ਰੰਗਾਂ ਦੇ ਤਮਾਮ ਜੀਵ ਪਰਮੇਸ਼ਰ ਨੇ ਪੈਦਾ ਕਰ ਦਿੱਤੇ। ਕਈ ਪ੍ਰਕਾਰ ਦੀਆਂ ਉਹਨਾਂ ਦੀਆਂ ਜਿਨਸਾਂ ਵਾਹਿਗੁਰੂ ਨੇ ਬਣਾ ਦਿੱਤੀਆਂ ਨੇ, ਕੋਈ ਅੰਤ ਤਾਂ ਨਹੀਂ ਨਾ ਪੈਂਦਾ ਹੈ। ਸਭ ਕੁਝ ਮਾਇਆ ਦੇ ਗਲੋਬ ਦੇ ਵਿੱਚ ਹੀ ਪੈਦਾ ਹੋਏ ਹੈ ਨਾ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਹੈ, ਹੇ ਪਰਮਾਤਮਾ ਆਪ ਜੀ ਦਾ ਮਾਇਆ ਰੂਪੀ ਕਪੜਾ ਕਿੰਨਾ ਕੁ ਵੱਡਾ ਬਣਾਇਆ ਹੈ, ਜਿਸ ਵਿੱਚ ਸਾਰੀ ਲੋਕਾਈ ਨੂੰ ਲਪੇਟ ਕਰਕੇ ਰੱਖਿਆ। ਮਹਾਰਾਜ ਇਹਦਾ ਅੰਤ ਨਹੀਂ ਕਿਸੇ ਤੋਂ ਪਾਇਆ ਗਿਆ। ਫਿਰ ਇਸੇ ਪ੍ਰਕਾਰ ਇਹ ਪੰਕਤੀ ਪੜ੍ਹ ਦੋ ਜੀ। ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੈ ਪਰਮਾਤਮਾ ਕਿੰਨਾ ਕੁ ਵੱਡਾ ਆਪ ਜੀ ਦਾ ਹੁਕਮ ਰੂਪੀ ਕਪੜਾ ਹੈ, ਕਿੰਨਾ ਕੁ ਵੱਡਾ ਪਰਮੇਸ਼ਰ ਆਪ ਜੀ ਦਾ ਹੁਕਮ ਹੈ, ਇਹ ਕਹਿਣੇ ਕਥਨੇ ਤੋਂ ਬਾਹਰ ਹੈ। ਜਗਤ ਦੇ ਅੰਦਰ ਭਾਵੇਂ ਜੀਵਨ ਭਰ ਕੋਈ ਮਨੁੱਖ ਯਤਨ ਕਰ ਲੈਣਾ ਕਰੇ, ਪਰ ਹੁਕਮੀ ਪਰਮਾਤਮਾ ਦੇ ਹੁਕਮ ਨੂੰ ਨਹੀਂ ਕਦੇ ਵੀ ਕੋਈ ਕਥਨ ਕਰ ਸਕਦਾ। ਜਿਵੇਂ ਸਤਿਗੁਰੂ ਜੀ ਨੇ ਜਪਜੀ ਸਾਹਿਬ ਦੀਆਂ ਪੌੜੀਆਂ ਵਿੱਚ ਵੀ ਕਥਨ ਕੀਤਾ ਸੀ ਨਾ, ਸਿੱਧ ਕਹਿੰਦੇ ਸਨ ਕਿ ਮਹਾਰਾਜ ਪਰਮੇਸ਼ਰ ਦਾ ਹੁਕਮ ਕਿੰਨਾ ਕੁ ਵੱਡਾ ਹੈ। ਹੇ ਮਹਾਰਾਜ ਹੁਕਮੀ ਪਰਮੇਸ਼ਰ ਦੇ ਸਰੂਪ ਰਥਾਏ ਆਪ ਜੀ ਕਥਨ ਕਰਦੇ ਹੋ। ਤੇ ਸਤਿਗੁਰੂ ਜੀ ਨੇ ਵਚਨ ਕੀਤਾ ਸੀ, ਸਿੱਧੋ ਹੁਕਮ ਨਾ ਕਹਿਆ ਜਾਏ, ਕਿ ਪਰਮੇਸ਼ਰ ਦਾ ਜੋ ਹੁਕਮ ਹੈ ਨਾ ਅਥਾਹ ਹੈ। ਕਿਉਂਕਿ ਮਨ ਵਿੱਚ ਇਹ ਚਲਾਕੀ ਧਾਰਨ ਕੀਤੀ ਹੋਈ ਸੀ ਸਿੱਧਾਂ ਨੇ, ਕਿ ਜੇ ਹੁਕਮ ਕਥਨ ਕਰ ਦੇਣਗੇ ਤੇ ਹੁਕਮੀ ਦਾ ਆਪੇ ਪਤਾ ਲੱਗ ਜਾਣਾ, ਅੰਦਾਜ਼ਾ ਲੱਗ ਜਾਵੇਗਾ ਇਹਨਾਂ ਕੋ ਬਾਲਿਆ ਹੁਕਮੀ ਪਰਮੇਸ਼ਰ ਦਾ। ਪਰ ਅੰਤਰਜਾਮੀ ਸਤਿਗੁਰੂ ਜੀ ਨੇ ਪਹਿਲਾਂ ਹੀ ਵਚਨ ਕਰ ਦਿੱਤਾ, ਹੁਕਮ ਨਾ ਕਹਿਆ ਜਾਏ। ਇਹ ਸਿੱਧੋ ਪਰਮਾਤਮਾ ਦੇ ਹੁਕਮ ਨੂੰ ਨਹੀਂ ਕਦਾਚਿਤ ਵੀ ਕਥਨ ਕੀਤਾ ਜਾ ਸਕਦਾ। ਇਸੇ ਪ੍ਰਕਾਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਨ ਕਰ ਰਹੇ ਆ, ਕੋਈ ਨਾ ਜਾਣੈ ਤੇਰਾ ਕੇਤਾ ਕੇਵੜ ਚੀਰਾ। ਹੇ ਪਰਮਾਤਮਾ ਕਿੰਨੇ ਵੱਡੇ ਸੰਸਾਰ ਦੇ ਮਾਇਆ ਰੂਪ ਕਪੜੇ ਵਿੱਚ ਪਰਮਾਤਮਾ ਆਪ ਨੇ ਸਾਰੀ ਸ੍ਰਿਸ਼ਟੀ ਦੇ ਗਲੋਬ ਨੂੰ ਬਣਾ ਕਰਕੇ ਰੱਖਣਾ ਕੀਤਾ। ਹੇ ਮਹਾਰਾਜ ਇਹ ਅਜੇ ਤੱਕ ਕਿਸੇ ਤੋਂ ਕਥਨ ਨਹੀਂ ਕੀਤਾ ਗਿਆ, ਨਾ ਹੀ ਆਉਣ ਵਾਲੇ ਸਮੇਂ ਵਿੱਚ ਕੋਈ ਕਥਨ ਕਰ ਸਕੇਗਾ। ਰਹਾਉ ਇਹਦਾ ਅਰਥ ਹੈ ਵਿਸ਼ਰਾਮ ਦੇ ਕਰਕੇ ਸਤਿਗੁਰਾਂ ਨੇ ਫਿਰ ਉਚਾਰਨ ਕੀਤਾ ਹੈ। ਰਹਾਉ ਦਾ ਇਹ ਵੀ ਅਰਥ ਹੈ ਹਿਰਦੇ ਰੂਪੀ ਧਰਤੀ ਨੂੰ ਚੰਗੀ ਤਰ੍ਹਾਂ ਸਾਧ ਸੰਗਤ ਜੀ ਸਾਫ਼ ਕਰਨਾ, ਫਿਰ ਸਤਿਗੁਰਾਂ ਦੇ ਉਪਦੇਸ਼ ਰੂਪੀ ਬੀਜ ਨੂੰ ਬੀਜਣਾ। ਰਹਾਉ ਦਾ ਅਰਥ ਇਹ ਵੀ ਹੈ। ਸੰਪਰਦਾ ਵਿੱਚ 22 ਪ੍ਰਕਾਰ ਦੇ ਅਰਥ ਕੀਤੇ ਜਾਂਦੇ ਹੈ ਰਹਾਉ ਪਦ ਦੇ, ਤੇ ਰਹਾਉ ਦਾ ਅਰਥ ਸਥਾਈ ਵੀ ਹੋਇਆ ਕਰਦਾ ਹੈ। ਇਹ 9 ਅੰਗ ਤੇ ਪਹਿਲੀ ਵਾਰ ਇੱਥੇ ਰਹਾਉ ਸਾਧ ਸੰਗਤ ਜੀ ਆਇਆ ਹੈ ਗੁਰਬਾਣੀ ਵਿੱਚ। ਅੱਗੇ ਬਾਰ-ਬਾਰ ਸ਼ਬਦਾਂ ਦੇ ਵਿੱਚ ਰਹਾਉ ਸ਼ਬਦ ਆਵੇਗਾ। ਜੋ ਰਹਾਉ ਪਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਇਹਦੇ ਸੰਪਰਦਾ ਵਿੱਚ 22 ਅਰਥ ਕੀਤੇ ਜਾਂਦੇ, ਇਹਨੂੰ ਸਥਾਈ ਵੀ ਕਿਹਾ ਜਾਂਦਾ ਹੈ। ਰਾਗੀ ਸਿੰਘ ਜਦੋਂ ਸ਼ਬਦ ਕਰਦੇ ਆ ਨਾ, ਗਾਇਨ ਕਰਦੇ ਆ ਸਾਜ਼ਾਂ ਦੇ ਨਾਲ, ਉਹ ਸਮੇਂ ਵਿਸ਼ੇਸ਼ ਕਰਕੇ ਖਿਆਲ ਰੱਖਣਾ, ਜ਼ਿਆਦਾਤਰ ਇਹ ਰਹਾਉ ਵਾਲੀਆਂ ਪੰਕਤੀਆਂ ਵਿੱਚ ਸਥਾਈ ਪੜ੍ਹਦੇ ਆ। ਸਥਾਈ ਭਾਵ ਜਿਹੜਾ ਪਹਿਲਾਂ ਇੱਕ ਵਾਰ ਪੰਕਤੀ ਪੜ੍ਹੀ ਹੈ, ਉਹ ਬਾਰ-ਬਾਰ ਉਸ ਚੀਜ਼ ਨੂੰ ਦੁਹਰਾਉਣਾ। ਫਿਰ ਅੰਤਰਾ ਪੜ੍ਹ ਕੇ ਅਗਲੀਆਂ ਪੰਕਤੀਆਂ ਉਹਨਾਂ ਨੂੰ ਅੰਤਰਾ ਕਿਹਾ ਜਾਂਦਾ ਹੈ। ਅਗਲੀਆਂ ਪੰਕਤੀਆਂ ਪੜ੍ਹ ਕੇ ਤੇ ਦੁਬਾਰਾ ਫਿਰ ਸਥਾਈ ਵਾਲੀ ਪੰਕਤੀ ਦੁਬਾਰਾ ਬਾਰ-ਬਾਰ ਉਹ ਚੀਜ਼ ਰਿਪੀਟ ਕੀਤੀ ਜਾਂਦੀ ਹੈ। ਬਾਰ-ਬਾਰ ਉਹ ਸਥਾਈ ਵਾਲੀ ਰਹਾਉ ਵਾਲੀਆਂ ਪੰਕਤੀਆਂ ਨੂੰ ਪੜ੍ਹਿਆ ਜਾਂਦਾ, ਨੂੰ ਸਥਾਈ ਆਖਿਆ ਜਾਂਦਾ ਹੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਫਰਮਾਨ ਕਰ ਰਹੇ ਰਹਾਉ ਵਿਸਰਾਮ ਦੇ ਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹੈ। ਤੇ ਸ਼ਬਦ ਦਾ ਜਿਤਨਾ ਵੀ ਸਮੁੱਚਾ ਭਾਵ ਹੁੰਦਾ ਹੈ ਨਾ, ਰਹਾਉ ਵਾਲੀਆਂ ਪੰਕਤੀਆਂ ਵਿੱਚ ਹੀ ਹੋਇਆ ਕਰਦਾ ਹੈ। ਤੇ ਕਈ ਵਾਰ ਇਹ ਵੀ ਖਿਆਲ ਰੱਖਣਾ, ਜੋ ਗੁਰਸਿੱਖ ਆਪ ਸੰਗਤ ਸਹਿਜ ਪਾਠ ਕਰਦੇ ਹੋ, ਆਪ ਨੂੰ ਪਤਾ ਹੋਵੇਗਾ ਕਿ ਕਈ ਵਾਰ ਸ਼ਬਦਾਂ ਵਿੱਚ 2 ਵਾਰ ਰਹਾਉ ਪਦ ਆਉਂਦਾ ਹੈ। 2 ਵਾਰ
ਕੋਈ ਸ਼ਬਦਾਂ ਦੇ ਵਿੱਚ ਦੋ ਵਾਰ ਰਹਾਉ ਪਦ ਆਉਂਦਾ ਤੇ ਦੂਸਰੀ ਵਾਰ ਲਿਖਿਆ ਹੁੰਦਾ, ਕਈ ਵਾਰ ਲਿਖਿਆ ਹੁੰਦਾ ਰਹਾਉ ਦੂਜਾ। ਪਹਿਲੇ ਰਹਾਉ ਦੇ ਵਿੱਚ ਕਈ ਵਾਰ ਕੋਈ ਸਵਾਲ ਕੀਤਾ ਹੁੰਦਾ ਤੇ ਦੂਸਰੇ ਰਹਾਉ ਵਿੱਚ ਉਹਦਾ ਜਵਾਬ ਦਿੱਤਾ ਹੁੰਦਾ ਹੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਹਾਉ ਪਦ ਉਚਾਰਨ ਕੀਤਾ ਹੈ। ਇਹ ਸਤਿਗੁਰੂ ਜੀ ਨੇ ਜੋ ਸ਼ਬਦ ਦਾ ਸਮੁੱਚਾ ਭਾਵ ਜਿਹੜਾ ਇਹ ਸ਼ਬਦ ਦੀਆਂ ਇਹਨਾਂ ਪੰਕਤੀਆਂ ਵਿੱਚ ਰੱਖਿਆ ਹੈ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਸੁਰਤੀ ਮਿਲ ਸੁਰਤ ਕਮਾਈ। ਇਹ ਇਸ ਢੰਗ ਦੇ ਨਾਲ ਵਿਸਰਾਮ ਲਾ ਕੇ ਪਾਠ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਸੁਰਤੀ ਮਿਲ ਸੁਰਤ ਕਮਾਈ। ਸੰਸਾਰ ਦੇ ਅੰਦਰ ਭਾਵੇਂ ਲੱਖਾਂ ਹੀ ਸੁਰਤੀਆਂ ਲਾਉਣ ਵਾਲੇ ਸੰਸਾਰ ਦੇ ਜੀਵ ਹੈ। ਪਤੰਜਲ ਮਤ ਵਾਲੇ ਚਿੱਤ ਦੀਆਂ ਜੋ 5 ਬਿਰਦੀਆਂ ਮੰਨੀਆਂ ਹਨ, ਪ੍ਰਮਾਣ, ਵਿਪਰਜੇ, ਨਿੰਦਰਾ, ਵਿਕਲਪ, ਸਿਮਰਤੀ, ਸਾਧ ਸੰਗਤ ਜੀ, ਇਹਨਾਂ ਦਾ ਨਿਰੋਧ ਕਰਕੇ ਇਹੋ ਕਹਿੰਦੇ ਹਨ ਕਿ ਦਸਮ ਦਵਾਰ ਦੇ ਵੀ ਸਵਾਸ ਚੜਾ ਕੇ ਇੱਥੋਂ ਤੱਕ ਹੀ ਉਹ ਸਾਧ ਸੰਗਤ ਜੀ ਅੰਤ ਮੰਨ ਲੈਂਦੇ ਕਿ ਸਾਨੂੰ ਪ੍ਰਾਪਤੀ ਹੋ ਗਈ ਹੈ। ਪਰ ਜਿੰਨੀ ਦੇਰ ਤੱਕ ਚਿੱਤ ਦੀ ਬਿਰਤੀ ਬ੍ਰਹਮ ਦੇ ਵਿੱਚ ਲੀਨ ਨਹੀਂ ਹੁੰਦੀ, ਉਨੀ ਦੇਰ ਤੱਕ ਕਦੇ ਜੀਵਨ ਕਿਰਤਾਰਥ ਨਹੀਂ ਕੀਤਾ ਜਾ ਸਕਦਾ। ਦਸਮ ਦਵਾਰ ਦੇ ਵਿੱਚ ਸਵਾਸ ਟਿਕਾ ਕੇ ਸੰਸਾਰ ਦੇ ਵੱਲੋਂ ਭਾਵੇਂ ਸਰੀਰ ਕਰਕੇ ਸੰਸਾਰ ਵਿੱਚ ਕਿੰਨਾ ਵੀ ਸਮਾਂ ਚੌਂਕੜਾ ਲਗਾ ਕਰਕੇ ਬੈਠਾ ਰਹੇਗਾ, ਪਰ ਉਹ ਜੀਵ ਦਾ ਜੀਵਨ ਨਹੀਂ ਕਦੇ ਮੁਕਤ ਹੋ ਸਕਦਾ ਜਿੰਨੀ ਦੇਰ ਤੱਕ ਚਿੱਤ ਦੀ ਬਿਰਤੀ ਬ੍ਰਹਮ ਦੇ ਵਿੱਚ ਲੀਨ ਨਹੀਂ ਹੁੰਦੀ। ਇਹ ਜੋ ਪਤੰਜਲ ਮਤ ਨੂੰ ਧਾਰਨ ਕਰਨ ਵਾਲੇ, ਐਸਾ ਸੰਸਾਰ ਦੇ ਅੰਦਰ ਯੋਗ ਨੂੰ ਕਮਾਉਣ ਵਾਲੇ ਹੈ, ਉਹ ਉਹਨਾਂ ਦੇ ਇੱਥੋਂ ਤੱਕ ਹੀ ਸੀਮਤ ਹੈ। ਕਹਿੰਦੇ ਹਨ ਕਿ ਜਦੋਂ ਦਸਮ ਦਵਾਰ ਦੇ ਵੀ ਸਵਾਸ ਚੜਾ ਲੈਂਦੇ ਜਾਂ ਤੇ ਸਰੀਰ ਦੇ ਚੱਕਰਾਂ ਨੂੰ ਗਿਣ ਲੱਗ ਪਏ, ਕਹਿੰਦੇ ਕਿੰਨੇ ਚੱਕਰ ਹੈ, ਚੱਕਰਾਂ ਦੇ ਪੱਤਰੇ ਫਿਰ ਦੇਖਣ ਲੱਗ ਪੈਂਦੇ ਆ। ਫਿਰ ਸਰੀਰ ਦੇ ਅੰਦਰ ਦੀਆਂ ਨਾੜੀਆਂ ਨੂੰ ਦੇਖਣ ਲੱਗ ਪੈਂਦੇ ਆ। ਛੋਟੇ ਜਿਹੇ ਜਿਵੇਂ ਗੈਸ ਦੀ ਲਾਟ ਹੁੰਦੀ, ਇੱਦਾਂ ਦਾ ਪ੍ਰਕਾਸ਼ ਉਹਨਾਂ ਨੂੰ ਨਜ਼ਰ ਆਉਂਦਾ ਤੇ ਕਹਿੰਦੇ ਕਿ ਇਹੋ ਹੀ ਸਾਨੂੰ ਬ੍ਰਹਮ ਦਾ ਪ੍ਰਕਾਸ਼ ਹੈ। ਪਰ ਜੋ ਬ੍ਰਹਮ ਦਾ ਪ੍ਰਕਾਸ਼ ਹੈ ਨਾ, ਉਹ ਸਾਧ ਸੰਗਤ ਜੀ ਕਥਨ ਕੀਤਾ ਹੀ ਨਹੀਂ ਜਾ ਸਕਦਾ, ਛੋਟੀ ਜਿਹੀ ਲਾਟ ਵਰਗਾ ਨਹੀਂ ਹੈ। ਤੇ ਜਾਂ ਫਿਰ ਸਾਧ ਸੰਗਤ ਜੀ ਕਿਸੇ ਧੁਨੀ ਨੂੰ ਸੁਣਨ ਲੱਗ ਪੈਣਾ। ਇਸ ਪ੍ਰਕਾਰ ਕਿਤਨੇ ਹੀ ਸੁਰਤੀਆਂ ਮਿਲਾ ਕੇ ਪਰਮੇਸ਼ਰ ਨੂੰ ਗਾਉਣ ਦਾ ਯਤਨ ਕਰਦੇ ਹੈ। ਸਭ ਸੁਰਤੀ ਮਿਲ ਸੁਰਤ ਕਮਾਈ। ਕਹਿੰਦੇ ਉਹਨਾਂ ਨੇ ਸੁਰਤੀਆਂ ਨੂੰ ਕਮਾ ਕੇ ਚਿੱਤ ਦੀਆਂ ਬਿਰਤੀਆਂ ਨੂੰ ਨਿਰੋਧ ਕਰਕੇ ਦਸਮ ਦਵਾਰ ਦੇ ਵੀ ਸਵਾਸਾਂ ਨੂੰ ਟਿਕਾ ਕੇ ਭਾਵੇਂ ਕਿਤਨਾ ਹੀ ਯਤਨ ਕੀਤਾ ਹੈ। ਸਭ ਕੀਮਤ ਮਿਲ ਕੀਮਤ ਪਾਈ, ਤੇ ਸੰਸਾਰ ਭਰ ਦੇ ਕਿਤਨੇ ਹੀ ਤਮਾਮ ਜੀਵਾਂ ਨੇ ਭਾਵੇਂ ਕਿੰਨਾ ਕਿੰਨਾ ਯਤਨ ਕੀਤਾ ਹੈ ਵਾਹਿਗੁਰੂ ਦੇ ਸਰੂਪ ਦੀ ਕੀਮਤ ਪਾਵਣੇ ਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਿਲ ਕਰਕੇ, ਇੱਕ ਇੱਕ ਨਹੀਂ ਕਈਆਂ ਨੇ ਮਿਲ ਕਰਕੇ ਯਤਨ ਕੀਤਾ। ਸਭ ਕੀਮਤ ਮਿਲ ਕੀਮਤ ਪਾਈ। ਪਰ ਅਕਾਲ ਪੁਰਖ ਵਾਹਿਗੁਰੂ ਜਿਹੜਾ ਜੋ ਕੀਮਤਾਂ ਤੋਂ ਪਰੇ ਹੈ, ਵਾਹਿਗੁਰੂ ਦਾ ਸਰੂਪ, ਉਹਦੀ ਕੀਮਤ ਭਲਾ ਕਿਵੇਂ ਕੋਈ ਪਾ ਸਕਦਾ ਹੈ। ਐਸਾ ਉਹ ਪਰਮਾਤਮਾ ਹੈ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਬਚਨ ਆਉਂਦੇ ਆ, ਇਹ ਪਰਮਾਤਮਾ ਨਾ ਤੂੰ ਆਵਹਿ ਵਸ ਬਹੁਤ ਘਿਣਾਵਣੇ, ਨਾ ਤੂੰ ਆਵਹਿ ਵਸ ਵੇਦ ਪੜਾਵਣੇ। ਸੰਸਾਰ ਭਰ ਦੇ ਕਿਸੇ ਨੇ ਮਰਜ਼ੀ ਕੋਈ ਘਿਣਾਵਣੇ ਯਤਨ ਕਰ ਕਰਕੇ ਦੇਖ ਲਵੇ, ਚਾਹੇ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਕੇ ਦੇਖ ਲਵੇ, ਤੀਰਥਾਂ ਤੇ ਰਟਨ ਕਰਕੇ ਦੇਖ ਲਵੇ, ਸੰਸਾਰ ਦੇ ਵਿੱਚ ਧਾਵਾ ਧਾਈ ਕਰ ਕਰਕੇ ਦੇਖ ਲਵੇ, ਪਰ ਅਕਾਲ ਪੁਰਖ ਪਰਮੇਸ਼ਰ ਆਪ ਨੂੰ ਕੋਈ ਵਸ ਵਿੱਚ ਨਹੀਂ ਕਰ ਸਕਦਾ, ਕਿਉਂਕਿ ਸਾਰੀ ਸ੍ਰਿਸ਼ਟੀ ਤੁਹਾਡੇ ਵਸ ਵਿੱਚ ਹੈ। ਸਭ ਕੋ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾ ਕੈ ਵਸ ਭਗਤਾ ਤਾਣ ਤੇਰਾ। ਕਿਹਨਾਂ ਦੇ ਵਸ ਹੈ? ਜਿਨ੍ਹਾਂ ਨੇ ਪਿਆਰ ਦੇ ਵਿੱਚ ਭਿੱਜ ਕੇ ਪਰਮਾਤਮਾ ਨੂੰ ਯਾਦ ਕੀਤਾ ਹੈ, ਜਿਨ੍ਹਾਂ ਨੇ ਪ੍ਰੇਮ ਰੂਪੀ ਡੋਰ ਦੇ ਨਾਲ ਪਰਮਾਤਮਾ ਨੂੰ ਬੰਨ੍ਹ ਲਿਆ, ਉਹਨਾਂ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਵਸ ਵਿੱਚ ਕਰ ਲਿਆ ਹੈ। ਮੇਰੀ ਬਾਂਧੀ ਭਗਤ ਛਡਾਵੈ, ਬੰਧ ਹੈ ਭਗਤ ਨਾ ਛੂਟੈ ਮੋਹ ਹੈ। ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰੇਮ ਰੂਪੀ ਡੋਰ ਦੇ ਨਾਲ ਗੁਰਮੁਖਾਂ ਨੇ ਬੱਧਾ ਹੈ। ਪਿਆਰ ਤੋਂ ਬਿਨਾਂ ਉਹ ਪਰਮਾਤਮਾ ਕਿਸੇ ਸੰਸਾਰ ਭਰ ਦੇ ਕਿਸੇ ਵੀ ਧਨ ਤੇ, ਕਿਸੇ ਪਦਾਰਥ ਤੇ, ਕਿਸੇ ਵਸਤੂ ਤੇ ਉਹ ਪਸੀਜਣ ਵਾਲਾ ਨਹੀਂ ਹੈ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਦਾ ਫਰਮਾਨ ਆਵਦਾ ਹੈ, ਗੋਬਿੰਦ ਭਾਉ ਭਗਤ ਕਾ ਭੁੱਖਾ। ਉਹ ਸਾਡੇ ਪਦਾਰਥਾਂ ਦੇ ਬਹੁਤੀ ਜ਼ਮੀਨਾਂ ਜਾਇਦਾਦਾਂ ਦਾ ਭੁੱਖਾ ਥੋੜਾ ਹੈ, ਉਹ ਪਰਮੇਸ਼ਰ ਪਿਆਰ ਦਾ ਭੁੱਖਾ ਹੈ।
ਜਿਸ ਹਿਰਦੇ ਅੰਦਰ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਹੈ, ਅਕਾਲ ਪੁਰਖ ਵਾਹਿਗੁਰੂ ਉਸ ਜੀਵ ਤੇ ਪ੍ਰਸੰਨ ਹੋ ਜਾਂਦਾ, ਤਰੁੱਠ ਜਾਂਦਾ ਹੈ। ਨਹੀਂ ਤਾਂ ਭਾਵੇਂ ਜਿਤਨੇ ਮਰਜ਼ੀ ਕੋਈ ਯਤਨ ਕਰ ਕਰਕੇ ਦੇਖ ਲਵੇ, ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਉਹ ਪਰਮਾਤਮਾ ਨਹੀਂ ਕਿਸੇ ਤੇ ਪਸੀਜਦਾ। ਚਾਹੇ ਕੋਈ ਵਾਹਿਗੁਰੂ ਦੇ ਪਿਆਰ ਤੋਂ ਬਿਨਾਂ ਰਾਗਾਂ ਦੇ ਨਾਲ ਵੀ ਗਾ ਗਾ ਕੇ ਦੇਖ ਲਵੇ ਸਾਂ, ਜਿਤਨੇ ਮਰਜ਼ੀ ਮੁਖ ਤੋਂ ਰਾਗ ਅਲਾਪ ਕਰ ਕਰਕੇ ਦੇਖ ਲਵੇ। ਔਰ ਇਹੋ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ, ਕੋਈ ਗਾਵੇ ਰਾਗੀ ਨਾਦੀ, ਅਨੇਕਾਂ ਤਰ੍ਹਾਂ ਦੀਆਂ ਨਾਦਾਂ ਧੁਨੀਆਂ ਨੂੰ ਪ੍ਰਗਟ ਕਰ ਕਰਕੇ ਦੇਖ ਲਵੇ ਸਾਂ। ਫਿਰ ਸੰਸਾਰ ਭਰ ਦੇ ਭਾਵੇਂ ਕਿਸੇ ਗਿਆਨ ਦੇ ਦੁਆਰਾ ਵੀ ਯਤਨ ਕਰ ਕਰਕੇ ਦੇਖ ਲਵੇ। ਫਿਰ ਵੈਰਾਗ ਅੱਖਾਂ ਵਿੱਚੋਂ ਤ੍ਰਿਪ ਤ੍ਰਿਪ ਜਲ ਵਗਾਈ ਜਾਵੇ, ਵਿਖਾਵੇ ਮਾਤਰ ਝੂਠਾ ਹੀ। ਔਰ ਬਗਲੇ ਵੱਤ ਸਮਾਧੀ ਲਗਾ ਕਰ ਕਰਕੇ ਭਾਵੇਂ ਦੇਖ ਲਵੇ, ਪਰ ਉਹ ਪਰਮੇਸ਼ਰ ਨਹੀਂ ਕਦਾ ਚਿੱਤ ਵੀ ਪਸੀਜਦਾ, ਕਿਉਂਕਿ ਉਹ ਅੰਤਰਜਾਮੀ ਹੈ। ਹਰ ਇੱਕ ਦੇ ਭਲੇ ਦੀ ਬੁਰੇ ਦੀ ਪੀੜਾ ਨੂੰ ਪਹਿਚਾਨਣ ਵਾਲਾ। ਜੇਕਰ ਕਿਸੇ ਨੇ ਛਲ ਧਾਰਨ ਕੀਤਾ ਜਾਂ ਹਿਰਦੇ ਵਿੱਚ ਸੱਚਾ ਪ੍ਰੇਮ ਹੈ ਵਾਹਿਗੁਰੂ ਦੇ ਚਰਨਾਂ ਦਾ, ਉਹ ਪਰਮਾਤਮਾ ਆਪ ਜਾਣਦਾ ਹੈ। ਹਰ ਕਰਤਾ ਸਭ ਕਿਛ ਜਾਣਦਾ, ਉਹ ਅੰਤਰਜਾਮੀ ਪਰਮਾਤਮਾ ਹੈ। ਐਸਾ ਉਹ ਕਰਨਹਾਰਾ ਸ੍ਰਿਸ਼ਟੀ ਦਾ ਕਰਤਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਫਰਮਾਉਂਦੇ, ਸਭ ਕੀਮਤ ਮਿਲ ਕੀਮਤ ਪਾਈ। ਕਹਿੰਦੇ ਸੰਸਾਰ ਲਏ ਹੈ ਵਾਹਿਗੁਰੂ ਦੇ ਸਰੂਪ ਦੀ ਕੀਮਤ ਪਾਉਣ ਲਈ। ਗਿਆਨੀ ਧਿਆਨੀ ਗੁਰ ਗੁਰ ਹਾਈ। ਗਿਆਨੀ ਜਿਹੜੇ ਗਿਆਨਵਾਨ ਜੀਵ ਹੈ, ਧਿਆਨੀ ਜਿਹੜੇ ਧਿਆਨ ਦੀਆਂ ਜੁਗਤੀਆਂ ਦੁਆਰਾ ਧਿਆਨ ਲਾਉਣ ਵਾਲੇ ਜੀਵ ਹੈ। ਜਿਵੇਂ ਜਿਨ੍ਹਾਂ ਨੇ ਯੋਗ ਮਤ ਧਾਰਨ ਕੀਤਾ, ਉਹਨਾਂ ਦੀਆਂ 5 ਅਵਸਥਾ ਹੁੰਦੀਆਂ ਨੇ ਯੋਗੀਆਂ ਦੀਆਂ। ਕੋਈ ਤਾਂ ਗੋਡਿਆਂ ਦੇ ਧਿਆਨ ਧਾਰਨ ਕਰ ਲੈਂਦਾ, ਕੋਈ ਪਾਣੀ ਦੇ ਵਿੱਚ ਖੜ ਖੜ ਕਰਕੇ ਕਰਨ ਵਾਲੇ, ਨਾਸ਼ ਕਰਨ ਵਾਲੇ, ਜਿਹੜੇ ਸੰਸਾਰ ਭਰ ਦੇ ਕਿਤਨੇ ਹੀ ਦੈਂਤ ਹਨ। ਕਹਿਣ ਨਾ ਜਾਏ ਤੇਰੀ ਤਿਲ ਵਡਿਆਈ। ਇਹ ਪਰਮੇਸ਼ਰ ਸਭ ਨੇ ਯਤਨ ਕਰ ਕਰਕੇ ਦੇਖ ਲਏ। ਸੁਰਤੀਆਂ ਵਾਲਿਆਂ ਨੇ ਸੁਰਤੀਆਂ ਮਿਲਾ ਮਿਲਾ ਕਰਕੇ ਦੇਖ ਲਈਆਂ। ਕੀਮਤ ਪਾਉਣ ਵਾਲਿਆਂ ਨੇ ਲੱਖਾਂ ਹੀ ਯਤਨ ਕਰ ਕਰਕੇ ਦੇਖ ਲਏ। ਗਿਆਨਵਾਨਾਂ ਨੇ, ਧਿਆਨਵਾਨਾਂ ਧਿਆਨੀਆਂ ਨੇ ਯਤਨ ਕਰ ਕਰਕੇ ਦੇਖ ਲਏ। ਦੇਵਤਿਆਂ ਦੈਂਤਾਂ ਨੇ ਯਤਨ ਕਰ ਕਰਕੇ ਦੇਖ ਲਏ। ਪਰ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਤਿਲ ਜਿੰਨੀ ਬਹੁਤੀ ਤਾਂ ਕੀ, ਤਿਲ ਦਾ ਕਿੰਨਾ ਕੋ ਵੱਡਾ ਦਾਣਾ ਹੁੰਦਾ ਕਿਤੇ। ਤਿਲ ਜਿੰਨੀ ਵੀ ਪ੍ਰਮਾਤਮਾ ਆਪ ਜੀ ਦੀ ਕੀਮਤ ਨੂੰ ਕਿਸੇ ਪਾਇਆ ਨਾ। ਹੇ ਪ੍ਰਮਾਤਮਾ, ਕਿੰਨਾ ਕੋ ਵੱਡਾ ਆਪ ਜੀ ਦਾ ਸਰੂਪ ਹੈ, ਕਿੰਨਾ ਪਰਮੇਸ਼ਰ ਆਪ ਜੀ ਦਾ ਅਥਾਹ ਵੱਡਾ ਸਰੂਪ ਹੈ। ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਤਿਲ ਮਾਤਰ ਜਿੰਨੀ ਵਡਿਆਈ ਵੀ ਮਹਾਰਾਜ ਆਪ ਜੀ ਦੀ ਕਥਨ ਨਹੀਂ ਕਿਸੇ ਤੋਂ ਕੀਤੀ ਗਈ, ਕਿਉਂਕਿ ਪਰਮਾਤਮਾ ਤੋਂ ਵੱਡਾ ਹੈ। ਜੋ ਵੱਡਾ ਹੁੰਦਾ ਪਰਮੇਸ਼ਰ, ਉਹਦੀਆਂ ਵਡਿਆਈਆਂ ਵੀ ਵੱਡੀਆਂ ਹੁੰਦੀਆਂ ਨੇ। ਜੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਵੱਡਾ ਹੈ, ਪਰਮਾਤਮਾ ਆਪ ਦੀਆਂ ਵਡਿਆਈਆਂ ਵੀ ਵੱਡੀਆਂ ਹਨ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਏ। ਸੋ ਕਰਤਾ ਕਾਦਰ ਕਰੀ ਦੇ ਜੀਆਂ ਰਿਜਕ ਸੰਭਾਹੇ। ਸਾਈ ਕਾਰ ਕਮਾਵਣੀ ਤੁਰ ਛੋਡੀ ਤਿੰਨੈ ਪਾਏ। ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ। ਸੋ ਕਰੇ ਜੇ ਦਿਸੈ ਰਜਾਏ। ਐਸਾ ਉਹ ਵੱਡਾ ਪਰਮੇਸ਼ਰ ਹੈ ਜਿਸ ਦੀਆਂ ਵਡਿਆਈਆਂ ਵੀ ਤਮਾਮ ਵੱਡੀਆਂ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਵਾਹਿਗੁਰੂ ਆਪ ਜੀ ਦੀ ਵਡਿਆਈ ਤਿਲ ਮਾਤਰ ਵੀ ਕਿਸੇ ਤੋਂ ਕਥਨ ਨਹੀਂ ਕੀਤੀ ਜਾ ਸਕਦੀ। ਸਾਧ ਸੰਗਤ ਜੀ, ਪਰਮਾਤਮਾ ਦੀ ਰੰਗਾਂ ਰੰਗਾਂ ਦੀ ਪੈਦਾ ਕੀਤੀ ਹੋਈ ਮਾਇਆ ਹੈ। ਮਾਇਆ ਰੂਪ ਗਲੋਬ ਦੇ ਵਿੱਚ ਤਮਾਮ ਪੈਦਾ ਕੀਤੇ ਹੋਏ ਰੰਗਾਂ ਰੰਗਾਂ ਦੇ ਜਿਨਸਾਂ ਦੇ ਜੀਵ ਹੈ। ਉਹਨਾਂ ਦਾ ਅੰਤ ਨਹੀਂ ਪੈਂਦਾ, ਤੇ ਪਰਮੇਸ਼ਰ ਦਾ ਅੰਤ ਭਲਾ ਕਿਵੇਂ ਕੋਈ ਪਾ ਸਕਦਾ ਹੈ। ਇਹ ਸ੍ਰਿਸ਼ਟੀ ਇੱਕ ਨਹੀਂ ਹੈ, ਇੱਕ ਦਾ ਹੀ ਅੰਤ ਨਹੀਂ ਪੈਂਦਾ। ਤੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਕਰੋੜਾਂ ਬ੍ਰਹਮਾਂਡ ਪਰਮਾਤਮਾ ਦੇ ਵਸਦੇ ਆ, ਇੱਕ ਇੱਕ ਰੋਮ ਦੇ ਵਿੱਚ। ਤੇ ਸਰੀਰ ਦੇ ਉੱਪਰ ਕਿੰਨੇ ਕਿੰਨੇ ਰੋਮ ਹੈ, ਕਿੰਨੀਆਂ ਫਿਰ ਸ੍ਰਿਸ਼ਟੀਆਂ ਹੋਣਗੀਆਂ, ਉਹਨਾਂ ਦਾ ਕਿਵੇਂ ਭਲਾ ਕੋਈ ਅੰਤ ਪਾ ਸਕਦਾ ਹੈ। ਸਾਧ ਸੰਗਤ ਜੀ, ਇੱਕ ਦ੍ਰਿਸ਼ਟਾਂਤ ਮਾਤਰ ਹੈ। ਜਿਵੇਂ ਪਰਮਾਤਮਾ ਨੇ ਕਿਸੇ ਨੂੰ ਬਹੁਤ ਸੁੰਦਰ ਮੁਖੜਾ ਦਿੱਤਾ ਹੋਵੇ, ਸੁੰਦਰ ਸਰੂਪ ਹੋਵੇ, ਉਹਦੇ ਮਸਤਕ ਦੇ ਜਾਂ ਮੁਖ ਦੇ ਉੱਪਰ ਤਿਲ ਹੋਵੇ, ਕਵੀ ਉਹਦੀ ਸ਼ੋਭਾ ਕਰਨ ਦਾ ਯਤਨ ਕਰਦਾ ਹੈ।
ਉਹ ਤਿਲ ਦੇ ਹੀ ਉਹਦੇ ਤੋਂ ਸ਼ੋਭਾ ਨਹੀਂ ਪੈਂਦੀ, ਤੇ ਮੁਖ ਦਾ ਕਿਵੇਂ ਉਹ ਅੰਤ ਪਾ ਸਕਦਾ ਹੈ। ਇਸੇ ਪ੍ਰਕਾਰ ਤਿਲ ਦੀ ਨਿਆਈ ਇਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਪੈਦਾ ਕੀਤੀ ਹੋਈ ਕਲਪੀ ਹੋਈ ਮਾਇਆ ਹੈ, ਰੰਗਾਂ ਰੰਗਾਂ ਦੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਹੈ। ਇਹਦਾ ਹੀ ਅੰਤ ਨਹੀਂ ਪੈਂਦਾ, ਤੇ ਪਰਮਾਤਮਾ ਦੇ ਸਰੂਪ ਦਾ ਭਲਾ ਕਿਵੇਂ ਕੋਈ ਅੰਤ ਪਾ ਸਕਦਾ ਹੈ। ਇਸ ਲਈ ਕਹਿਣ ਨਾ ਜਾਏ ਤੇਰੀ ਤਿਲ ਵਡਿਆਈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੁੰਦਰ ਸਰੂਪ ਦੇ ਉੱਪਰ, ਸਤਿਗੁਰਾਂ ਦੇ ਸੁੰਦਰ ਮੁਖਾਰ ਬਿੰਦ ਦੇ ਉੱਪਰ ਤਿਲ ਸੀਗਾ, ਬਹੁਤ ਹੀ ਸ਼ੋਭਾ ਵਾਲਾ ਸੀ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਵਾਹਿਗੁਰੂ ਆਪ ਜੀ ਦੇ ਤਿਲ ਮਾਤਰ ਜਿੰਨੀ ਵੀ ਕੋਈ ਮਹਿਮਾ ਕੋਈ ਵਡਿਆਈ ਨੂੰ ਕਥਨ ਨਹੀਂ ਕਰ ਸਕਦਾ। ਸਭ ਸਤ ਸਭ ਤਪ ਸਭ ਚੰਗਿਆਈਆ। ਸੰਸਾਰ ਦੇ ਅੰਦਰ ਸਭ ਦਾ ਸਤ, ਸਭ ਤਪ, ਸਤ ਜਿਹੜੇ ਜਿਤਨੇ ਵੀ ਸੰਸਾਰ ਭਰ ਦੇ ਸਤ ਦਾਨੀ ਹੈ। ਸਤ ਇਹਦਾ ਅਰਥ ਸਤੀ ਦਾ ਵੀ ਵਾਚਕ ਬਣਦਾ ਹੈ। ਜਿਤਨੇ ਵੀ ਸੰਸਾਰ ਭਰ ਦੀਆਂ ਸਤੀਆਂ ਹਨ, ਸਤ ਜਿਤਨੇ ਵੀ ਸਤ ਪ੍ਰਤੱਗੀ ਹੈ, ਸਤ ਜਿਤਨੇ ਵੀ ਸੱਚ ਬੋਲਣ ਵਾਲੇ ਹੈ ਔਰ ਸੱਚ ਕਹਿਣ ਵਾਲੇ ਹੈ, ਸੱਚ ਸੁਣਨ ਵਾਲੇ ਹੈ, ਕਿਤਨੇ ਅਰਥ ਬਣ ਜਾਂਦੇ ਹੈ। ਸਭ ਸਤ ਔਰ ਸੱਚੇ ਸੰਸਾਰ ਭਰ ਦੇ ਗਿਆਨ ਨੂੰ ਧਾਰਨ ਕਰਨ ਵਾਲੇ ਹੈ। ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦਾ ਵਿਖਿਆਨ ਕਰਨ ਵਾਲੇ ਹੈ। ਇਸ ਪ੍ਰਕਾਰ ਜਿਤਨੇ ਵੀ ਸਭ ਸਤ, ਸਭ ਤਪ, ਸਭ ਪ੍ਰਕਾਰ ਦੇ ਤਪ ਕਰਨ ਵਾਲੇ ਜਿਹੜੇ ਤਪਸਵੀ ਹੈ, ਕੋਈ ਰਾਜਸੀ ਤਪ ਕਰਦਾ, ਕੋਈ ਸਾਂਦਕੀ, ਕੋਈ ਤਾਮਸੀ ਤਪ ਕਰਦਾ ਹੈ, ਸਭ ਚੰਗਿਆਈਆਂ ਔਰ ਸਭ ਜਿਤਨੇ ਵੀ ਸੰਸਾਰ ਦੇ ਤਮਾਮ ਚੰਗਿਆਈਆਂ ਭਲਾਈ ਦੇ ਕਰਮ ਕਰਨ ਵਾਲੇ ਹੈ। ਜਿਵੇਂ ਆਪਣਾ ਵਿਗਾਰ ਭਰਾਇਆ ਸੰਡ ਹੈ, ਹਜ਼ੂਰ ਦਾ ਵਚਨ ਆਉਂਦਾ ਗੁਰਬਾਣੀ ਵਿੱਚ। ਚੰਗਿਆਈਆਂ ਜਿਹੜੇ ਐਸੇ ਉਪਕਾਰੀ ਜੀਵ ਹੈ ਨਾ, ਪਰਉਪਕਾਰ ਕਰਨ ਵਾਲੇ, ਆਪਣਾ ਭਾਵੇਂ ਨੁਕਸਾਨ ਕਰ ਲੈਣਾ ਤੇ ਦੂਸਰੇ ਦਾ ਕਹਿਣਾ ਕਿ ਭਲਾ ਕਰਨਾ ਹੈ। ਐਸੇ ਜਿਹੜੇ ਚੰਗਿਆਈਆਂ, ਸਭ ਚੰਗਿਆਈਆਂ ਜਿਹੜੇ ਪਰਉਪਕਾਰ ਕਰਨ ਵਾਲੇ ਹੈ, ਆਪਣਾ ਕੋਈ ਪਰਵਾਹ ਨਹੀਂ, ਕਾਰਜ ਵਿਗੜ ਜਾਵੇ, ਕੋਈ ਕਸ਼ਟ ਵੀ ਦੁੱਖ ਵੀ ਝੱਲ ਲੈਣਾ, ਪਰ ਪਰਾਏ ਦਾ ਕਹਿਣਾ ਕਿ ਭਲਾ ਜ਼ਰੂਰ ਕਰਨਾ ਹੈ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਸਭ ਸਤ ਨੂੰ ਧਾਰਨ ਕਰਨ ਵਾਲੇ ਸਤ ਪ੍ਰਤੱਗੀ ਹੈ। ਇਸੇ ਪ੍ਰਕਾਰ ਸਭ ਪ੍ਰਕਾਰ ਦੇ ਜਿਹੜੇ ਤਪ ਕਰਨ ਵਾਲੇ ਹੈ। ਫਿਰ ਸਭ ਚੰਗਿਆਈਆਂ ਜਿਹੜੇ ਪਰਉਪਕਾਰੀ ਐਸੇ ਤਮਾਮ ਜੀਵ ਹਨ। ਸਿੱਧਾ ਪੁਰਖਾ ਕੀਆ ਵਡਿਆਈਆ। ਜਿਹੜੇ 84 ਸਿੱਧ ਹਨ, ਇਹਨਾਂ ਦੀਆਂ ਵਡਿਆਈਆਂ ਕੀ ਹਨ? ਸ਼ਕਤੀਆਂ। ਸ਼ਕਤੀਆਂ ਕਰਕੇ ਲੋਕ ਭਰਮ ਕੇ ਇਹਨਾਂ ਨੂੰ ਵਡਿਆਉਣ ਲੱਗ ਪਏ ਸਨ। ਨਿੰਮੋ ਝੂਣੇ ਜੇ ਹੋ ਕੇ ਫਿਰ ਬੈਠ ਗਏ ਸਨ, ਤੇ ਸਾਰੇ ਲੋਕ ਜਿਹੜੇ ਇਹਨਾਂ ਨੂੰ ਚੰਗੇ ਚੰਗੇ ਉਪਹਾਰ ਅੱਗੇ ਧਰਦੇ ਪਏ ਸਨ, ਸਾਰੇ ਦੇਖ ਕੇ ਹੈਰਾਨ ਰਹਿ ਗਏ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਿੱਧਾ ਪੁਰਖਾ ਕੀਆ ਵਡਿਆਈਆਂ। ਜਿਨ੍ਹਾਂ ਸਿੱਧਾਂ ਨੇ ਅਕਾਲ ਪੁਰਖ ਵਾਹਿਗੁਰੂ ਤੋਂ ਇਹ ਦਾਤਾਂ ਮੰਗੀਆਂ ਹਨ, ਜਿਨ੍ਹਾਂ ਨੇ ਕਰਾਮਾਤਾਂ ਸਿੱਧ ਕਰ ਕਰਕੇ ਇਹਨਾਂ ਦੀਆਂ ਜੋ ਵਡਿਆਈਆਂ ਹਨ। ਇਹ ਅਕਾਲ ਪੁਰਖ ਪਰਮਾਤਮਾ ਆਪ ਜੀ ਤੋਂ ਬਿਨਾਂ ਕਿਸੇ ਵੀ ਸਿੱਧ ਨੇ ਇਹ ਸਿੱਧਾਂ ਨੂੰ ਸ਼ਕਤੀਆਂ ਨੂੰ ਨਹੀਂ ਪ੍ਰਾਪਤ ਕਰਨਾ ਕੀਤਾ। ਇਹ ਪਰਮਾਤਮਾ ਹਰ ਕੋਈ ਦਾਤ ਆਪ ਜੀ ਦੀ ਦਰ ਤੋਂ ਹੀ ਮੰਗਦਾ ਹੈ। ਤੁਧ ਬਿਨ ਸਿੱਧੀ ਕਿਨੈ ਨਾ ਪਾਈਆ। ਤੇ ਸਿੱਧੀ ਨਾਮ ਮੁਕਤੀ ਦਾ ਵੀ ਹੈ। ਇਹ ਦੂਸਰੇ ਅਰਥ ਦੇ ਵਿੱਚ ਤੁਧ ਬਿਨ ਸਿੱਧੀ ਕਿਨੈ ਨਾ ਪਾਈਆ। ਇਹ ਪਰਮਾਤਮਾ ਆਪ ਜੀ ਦੀ ਬਖਸ਼ਿਸ਼ ਤੋਂ ਬਿਨਾਂ ਕਿਸੇ ਨੇ ਮੁਕਤੀ ਦੀ ਦਾਤ ਵੀ ਨਹੀਂ ਪਾਵਨਾ ਕੀਤੀ। ਪੰਚਮ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਵਚਨ ਆਉਂਦਾ, ਕਹਿੰਦੇ ਭਾਵੇਂ ਕਿੰਨੀ ਵੀ ਸ਼ਕਤੀ ਨਾ ਕਿਸੇ ਕੋਲ ਹੋ ਜਾਵੇ, ਭਾਵੇਂ ਛੋਟੇ ਜਿਹੇ ਪਰਮਾਣੂ ਦਾ ਆਕਾਰ ਬਣਨ ਵਾਲਾ ਵੀ ਕੋਈ ਹੋ ਜਾਵੇ, ਖਿਣ ਮਾਤਰ ਸਮੇਂ ਵਿੱਚ ਸਾਰੇ ਬ੍ਰਹਿਮੰਡ ਦੇ ਵਿੱਚ ਹੋ ਕੇ ਆ ਜਾਵੇ, ਖਿਣ ਮਾਤਰ ਸਮੇਂ ਵਿੱਚ ਇੰਨੀ ਸ਼ਕਤੀ ਵਾਲਾ ਕੋਈ ਹੋ ਜਾਵੇ, ਪਰ ਵਾਹਿਗੁਰੂ ਦੀ ਬਖਸ਼ਿਸ਼ ਤੋਂ ਬਿਨਾਂ, ਪੂਰੇ ਸਤਿਗੁਰੂ ਦੀ ਸ਼ਰਨ ਧਾਰਨ ਕੀਤੇ ਬਿਨਾਂ ਕਦਾਚਿਤ ਵੀ ਉਹ ਜੀਵ ਮੁਕਤ ਨਹੀਂ ਹੋ ਸਕਦਾ।
ਹਜੂਰ ਦਾ ਵਚਨ ਹੈ, ਪਰਮਾਣੂ ਪਰਜੰਤ ਆਕਾਸ਼ ਹੈ, ਦੀਪ ਲੋ ਸੇ ਖੰਡਨ ਹੈ, ਗਛੇਣ ਨੈਣ ਭਾਰੇਣ, ਨਾਨਕ ਬਿਨਾ ਸਾਧੂ ਨ ਸਿੱਧਿਆ ਤੇ। ਦੀ ਅਭੇਦਤਾ ਮਿਲ ਗਈ ਹੈ। ਨਾ ਹੀ ਠਾਕ ਰਹਾਈਆ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਰੁਕਾਵਟ, ਕੋਈ ਵਿਘਨ ਨਹੀਂ ਪੈਣਾ ਕੀਤਾ। ਔਰ ਇਸੇ ਪ੍ਰਕਾਰ ਫਿਰ ਇਹ ਪੰਕਤੀ ਪੜੋ ਜੀ। ਕਰਮ ਮਿਲੈ ਨਾਹੀ ਠਾਕ ਰਹਾਈਆ। ਤੇ ਜਿਨ੍ਹਾਂ ਨੇ ਨਿਸ਼ਕਾਮ ਕਰਮ ਨਹੀਂ ਕਰਨਾ ਕੀਤੇ, ਕਰਮ ਮਿਲੈ ਨਾਹੀ ਠਾਕ ਰਹਾਈਆ, ਕਹਿੰਦੇ ਉਹਨਾਂ ਦੇ ਨਿਸ਼ਕਾਮ ਕਰਮ ਨਾ ਕਰਨੇ ਕਰਕੇ, ਸੁਕਾਮ ਕਰਮ ਕਰਨੇ ਕਰਕੇ, ਸੰਸਾਰ ਭਰ ਦੇ ਬੁਰੇ ਕਰਮ ਕਰਨੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਠਾਕ ਰਹਾਈਆ ਉਹਨਾਂ ਦੇ ਪਰਮੇਸ਼ਰ ਦੇ ਨਾਲ ਮਿਲਣੇ ਦੇ ਵਿੱਚ ਰੁਕਾਵਟ ਪੈ ਜਾਣਾ ਕੀਤੀ ਹੈ। ਜੇ ਨਿਸ਼ਕਾਮ ਕਰਮ ਨਹੀਂ ਕੀਤੇ ਤੇ ਪਰਮੇਸ਼ਰ ਦੀ ਅਭੇਦਤਾ ਨਹੀਂ ਪ੍ਰਾਪਤ ਹੋਈ। ਕਰਮ ਮਿਲੈ, ਤੇ ਜਿਨ੍ਹਾਂ ਨੇ ਨਿਸ਼ਕਾਮ ਕਰਮ ਕੀਤੇ ਉਹਨਾਂ ਨੇ ਵਾਹਿਗੁਰੂ ਦੇ ਵਿੱਚ ਮਿਲ ਜਾਣਾ ਕੀਤਾ। ਜਿਵੇਂ ਪਾਣੀ ਵਿੱਚ ਪਾਣੀ ਮਿਲਾ ਦਈਏ, ਕੋਈ ਰੰਚਕ ਭਾਵ ਥੋੜਾ ਜਿੰਨਾ ਵੀ ਕੋਈ ਭੇਦ ਨਹੀਂ ਕਥਨ ਕੀਤਾ ਜਾ ਸਕਦਾ। ਹਰ ਜਨ ਦੋਈ ਏਕ ਹੈ, ਬੇਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੈ ਸਮਾਹੇ। ਤਿਵੇਂ ਵਾਲਾ ਕਿਆ ਵਿਚਾਰਾ। हे ਅਕਾਲ ਪੁਰਖ ਵਾਹਿਗੁਰੂ, ਆਖਣ ਵਾਲਾ ਜੋ ਆਪ ਜੀ ਦੇ ਸਰੂਪ ਨੂੰ ਆਖਦਾ ਹੈ। हे ਪ੍ਰਮਾਤਮਾ, ਜੋ ਆਪ ਜੀ ਦਾ ਜਸ ਗਾਉਂਦਾ ਹੈ, ਪਿਆਰ ਦੇ ਵਿੱਚ ਭਿੱਜ ਕੇ ਤੁਹਾਡੇ ਗੁਣਾਂ ਨੂੰ ਉਚਾਰਨ ਕਰਦਾ ਹੈ। ਕਿਆ ਵਿਚਾਰਾ। हे ਪ੍ਰਮਾਤਮਾ, ਕੀ ਆਪ ਜੀ ਦੇ ਸਰੂਪ ਦੀ ਕੋਈ ਵਿਚਾਰ ਕਰ ਸਕਦਾ ਹੈ? ਕਿਆ ਵਿਚਾਰਾ। ਉਹ ਵਿਚਾਰਾ ਬਾਪੜਾ ਕਿੰਨਾ ਕੁ ਆਪ ਜੀ ਦੇ ਸਰੂਪ ਨੂੰ ਭਲਾ ਕਥਨ ਕਰ ਸਕਦਾ ਹੈ। ਸਿਫਤੀ ਭਰੇ ਤੇਰੇ ਭੰਡਾਰਾ। हे ਪ੍ਰਮਾਤਮਾ, ਆਪ ਜੀ ਦੀਆਂ ਸਿਫਤਾਂ ਦੇ ਭੰਡਾਰੇ ਭਰੇ ਪਏ ਐ। ਕਿੰਨੀਆਂ ਕੁ ਸਿਫਤਾਂ ਕੋਈ ਮਹਾਰਾਜ ਆਪ ਜੀ ਦੀਆਂ ਗਾ ਸਕਦਾ ਹੈ। ਕਿੰਨੇ ਕੁ ਗੁਣ ਆਪ ਜੀ ਦੇ ਕੋਈ ਉਚਾਰਨ ਕਰ ਸਕਦਾ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ। ਏਕ ਕਮਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕਾ, ਤੂੰ ਠਾਕੁਰ ਊਚ ਭਗਵਾਨਾ। ਜਿਸ ਤੂੰ ਦੇਹ ਤਿਸੈ ਕਿਆ ਚਾਰਾ। ਦੇਹ ਨਹੀਂ, ਦੇਹ ਪਾਠ ਕਰਨਾ ਹਾਹੇ ਨੂੰ ਸਿਹਾਰੀ ਨਾਲ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਜਿਸ ਤੂੰ ਦੇਹ ਤਿਸੈ ਕਿਆ ਚਾਰਾ। हे ਪਰਮਾਤਮਾ, ਜਿਸ ਜੀਵ ਦੀ ਸ਼ਰਧਾ ਰੂਪ ਝੋਲੀ ਵਿੱਚ ਆਪ ਜੀ ਭਾਉ ਭਗਤੀ ਦੀ ਦਾਤ ਪਾ ਦਿੰਦੇ ਹੋ, ਤਿਸੈ ਕਿਆ ਚਾਰਾ, ਉਹਦੇ ਨਾਲ ਭਲਾ ਕੋਈ ਕੀ ਚਾਰਾ ਕਰ ਸਕਦਾ ਹੈ। ਜਿਸ ਨੂੰ ਮਹਾਰਾਜ ਜੀਵਨ ਦੇ ਵਿੱਚ ਆਪ ਜੀ ਉੱਚੀ ਅਵਸਥਾ ਦੀ ਦਾਤ ਬਖਸ਼ਿਸ਼ ਕਰ ਦਿੰਦੇ ਹੋ। हे ਪਰਮਾਤਮਾ, ਜਿਸ ਦੀ ਸ਼ਰਧਾ ਰੂਪ ਝੋਲੀ ਵਿੱਚ ਨਾਮ ਦੀ ਦਾਤ ਆਪ ਜੀ ਪਾ ਦਿੰਦੇ ਹੋ, ਉਹਦੇ ਨਾਲ ਭਲਾ ਕੋਈ ਕੀ ਚਾਰਾ ਕਰ ਸਕਦਾ ਹੈ। ਮਹਾਰਾਜ ਉਹਦੀ ਬਰਾਬਰਤਾ ਭਲਾ ਕੌਣ ਕਰ ਸਕਦਾ ਹੈ।
ਜਿਤਨੇ ਮਰਜੀ ਸੰਸਾਰ ਭਰ ਦੇ ਕੋਈ ਭੇਖ ਧਾਰਨ ਕਰ ਕਰਕੇ ਯਤਨ ਕਰ ਲਵੇ, ਪਰ ਸਾਧ ਸੰਗਤ ਜੀ ਹੀਰੇ ਦੀ ਬਰਾਬਰਤਾ ਨਹੀਂ ਕਿਸੇ ਪ੍ਰਕਾਰ ਦਾ ਕੋਈ ਵੀ ਕੱਚ ਨਹੀਂ ਕਦੇ ਕਰ ਸਕਦਾ। ਭਾਵੇਂ ਜਿਤਨਾ ਮਰਜੀ ਸੰਸਾਰ ਭਰ ਦੇ ਕੱਚ ਸਜਾਵਟ ਦੇ ਨਾਲ ਸਜਾ ਕਰਕੇ ਰੱਖ ਦਿੱਤੇ ਜਾਣ, ਹੀਰਾ ਤਾਂ ਆਖਰਕਾਰ ਹੀਰਾ ਹੀ ਹੁੰਦਾ ਹੈ, ਉਹਦੀ ਬਰਾਬਰਤਾ ਨਹੀਂ ਕੋਈ ਕੱਚ ਕਰ ਸਕਦਾ। ਇਸੇ ਪ੍ਰਕਾਰ ਜਿਸ ਦੇ ਹਿਰਦੇ ਅੰਦਰ ਪਰਮੇਸ਼ਰ ਦੀ ਨਾਮ ਦੀ ਦਾਤ ਹੈ, ਬਾਹਰੋਂ ਵਿਖਾਵੇ ਵਾਲਾ ਭਾਵੇਂ ਜਿਤਨਾ ਮਰਜੀ ਉਹਦੇ ਵਰਗਾ ਭੇਖ ਬਣਾ ਕਰਕੇ ਯਤਨ ਕਰ ਲਵੇ, ਉਹਦੇ ਵਰਗੀ ਭਾਵੇਂ ਆਵਾਜ਼ ਵੀ ਕੱਢ ਕੇ ਦੇਖ ਲਵੇ, ਉਹਦੇ ਵਾਂਗ ਵਚਨ ਕਰਕੇ ਵੀ ਭਾਵੇਂ ਦੇਖ ਲਵੇ, ਪਰ ਉਹਦੀ ਬਰਾਬਰਤਾ ਥੋੜਾ ਕਰ ਸਕਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐ, ਫਿਰ ਇਹੀ ਪੰਕਤੀ ਪੜ੍ਹ ਦੋ ਜੀ। ਜਿਸ ਤੂ ਦੇਹ ਤਿਸੇ ਕਿਆ ਚਾਰਾ, ਜਿਸ ਤੂ ਦੇਹ ਤਿਸੈ, ਸੱਸੇ ਨੂੰ ਦਲਾਵਾਂ ਦੇ ਪਾਠ ਹੈ, ਖਿਆਲ ਦੇ ਨਾਲ ਪੜ੍ਹਿਆ ਕਰੋ। ਜਿਸ ਤੂ ਦੇਹ ਤਿਸੈ ਕਿਆ ਚਾਰਾ, ਹੇ ਪਰਮਾਤਮਾ ਜਿਸ ਨੂੰ ਆਪ ਜੀ ਭਾਉ ਭਗਤੀ ਦੀ ਦਾਤ ਬਖਸ਼ਿਸ਼ ਕਰ ਦਿੰਦੇ ਹੋ, ਮਹਾਰਾਜ ਉਹਦੇ ਨਾਲ ਕੋਈ ਕਿਸੇ ਦਾ ਚਾਰਾ ਨਹੀਂ ਚੱਲ ਸਕਦਾ, ਉਹਦੀ ਕੋਈ ਬਰਾਬਰਤਾ ਨਹੀਂ ਕਰ ਸਕਦਾ ਆਪਣੇ ਬਲ ਦੁਆਰਾ, ਚਾਹੇ ਜਿਤਨਾ ਮਰਜੀ ਕੋਈ ਯਤਨ ਕਰਕੇ ਦੇਖ ਲਵੇ। ਭਗਤ ਕਬੀਰ ਸਾਹਿਬ ਜੀ ਦੀ ਸਾਖੀ ਆਉਂਦੀ ਹੈ ਨਾ, ਸਾਧ ਸੰਗਤ ਕਿਸੇ ਜੱਟ ਨੇ ਰੀਸ ਕੀਤੀ ਹੀ ਨਾ, ਕਹਿੰਦਾ ਕਿ ਕਬੀਰ ਬਣਨਾ ਕਿਹੜਾ ਸੌਖਾ ਹੈ। ਮਨ ਦੇ ਵਿੱਚ ਲਾਲਸਾ ਤਾਂ ਬੜੀ ਆਈ ਕਿ ਬੜੇ ਲੋਕ ਇਹਦੀ ਆ ਕੇ ਵਾਹ ਕਰਦੇ ਆ ਭਗਤ ਕਬੀਰ ਜੀ ਦੀ, ਤੇ ਮੈਂ ਦੇਖਾਂ ਤਾਂ ਸਹੀ ਭਲਾ ਕਰਦੇ ਕੀ ਹੈ। ਰੋਜ਼ ਲੋਕੇ ਦੇ ਪਿੱਛੇ ਹੋ ਕੇ ਉਹ ਜੱਟ ਨੇ ਦੇਖਿਆ ਕਰਨਾ, ਹਰ ਰੋਜ਼ ਉਹ ਯਤਨ ਕਰਦਾ ਰਿਹਾ। ਤੇ ਇੱਕ ਦਿਨ ਅੰਤਰਜਾਮਤਾ ਨਾਲ ਭਗਤ ਕਬੀਰ ਸਾਹਿਬ ਜੀ ਨੇ ਦੇਖਿਆ ਕਿ ਇਹ ਹਰ ਰੋਜ਼ ਆਉਂਦਾ ਹੀ ਹੈ, ਇਹਦੇ ਮਨ ਦੇ ਵਿੱਚ ਵੀ ਇੱਕ ਕਮਲ ਆਇਆ ਹੈ ਕਿ ਸਾਡੀ ਬਰਾਬਰਤਾ ਕਰਨੇ ਦਾ, ਪਰ ਭਗਤੀ ਤੋਂ ਬਿਨਾਂ ਨਹੀਂ ਕਿਸੇ ਨੂੰ ਉਪਦੇਸ਼ ਦਿੱਤਾ ਜਾ ਸਕਦਾ। ਇਉਂ ਵਿਚਾਰ ਕਰਕੇ ਭਗਤ ਕਬੀਰ ਜੀ ਨੇ ਸਾਧ ਸੰਗਤ ਤੇ ਕੌਤਕ ਕੀਤਾ। ਇਹਨਾਂ ਦੇ ਧਰਮ ਸੁਪਤਨੀ ਸਾਡੇ ਸਤਿਕਾਰਯੋਗ ਮਾਤਾ ਲੋਈ ਜੀ ਜਦੋਂ ਆਵਾਜ਼ ਮਾਰੀ ਕਿ ਇਹ ਲੋਈ ਜਾਂ ਬਾਹਰੋਂ ਬਾਣ ਦੇ ਵਿੱਚੋਂ ਮਿੱਟੀ ਲੈ ਕਰਕੇ ਆ, ਜਦੋਂ ਮਿੱਟੀ ਲੈ ਕੇ ਆਈ ਸਤ ਵਚਨ ਕਹਿ ਦਿੱਤਾ, ਕਿਉਂਕਿ ਪਰਮੇਸ਼ਰ ਵਾਹਿਗੁਰੂ ਦੀ ਬੰਦਗੀ ਕਰਨ ਵਾਲੇ ਰੱਬ ਦੇ ਨਾਲ ਮਿਲੇ ਹੋਏ ਪੂਰਨ ਭਗਤ ਜਾਣਦੇ ਸਨ। ਇਉਂ ਪਰਮੇਸ਼ਰ ਸਰੂਪ ਜਾਣ ਕਰਕੇ ਕਦਾ ਚਿੱਤ ਵੀ ਭਗਤ ਜੀ ਦਾ ਵਚਨ ਨਹੀਂ ਸੀ ਮੋੜਿਆ। ਮਾਤਾ ਲੋਈ ਨੇ ਕਹਿਣ ਲੱਗੇ ਜੀ ਸਤ ਵਚਨ, ਮਿੱਟੀ ਲੈ ਕੇ ਆਏ, ਫਿਰ ਕਹਿੰਦੇ ਇਹਨੂੰ ਕੁੱਟ ਕੇ ਕੱਪੜ ਛਾਣ ਕਰੋ, ਸਤ ਵਚਨ। ਫਿਰ ਕਹਿੰਦੇ ਆਕਾਸ਼ ਵੱਲ ਦੇਖ, ਬੱਦਲ ਆਉਣ ਵਾਲੇ ਹੈ, ਇਹ ਸਾਰੇ ਮਿੱਟੀ ਕੀਤੀ ਹੋਈ ਕੱਪੜ ਛਾਣ ਨੂੰ ਘਿਓ ਦੇ ਵਿੱਚ ਗੁੰਨ ਦਿੱਤੇ, ਬਨੇਰਾ ਬੰਨ੍ਹ ਦਿੰਦੇ ਆ, ਪਾਣੀ ਤਿਲਕ ਕੇ ਆਪੇ ਹੇਠਾਂ ਚਲਾ ਜਾਵੇਗਾ, ਪਾਣੀ ਨਹੀਂ ਖਲੋਵੇਗਾ ਛੱਤ ਦੇ ਉੱਪਰ। ਜਦੋਂ ਇਹੋ ਕਿਹਾ ਸਤ ਵਚਨ ਕਹਿ ਕੇ ਹਰ ਇੱਕ ਵਚਨ ਮੰਨਿਆ, ਉਹ ਲੇਪਨ ਕਰ ਦਿੱਤਾ ਤੇ ਜੱਟ ਉਹ ਇਹ ਕੰਮ ਬੰਦਿਆਂ ਦਾ, ਮੈਂ ਵਾਣ ਵਿੱਚ ਉੱਥੇ ਖੇਤਾਂ ਵਿੱਚ ਕੀ ਲੈਣ ਜਾਣਾ, ਆਪੇ ਲੈ ਆ ਜਾ ਕੇ। ਸਾਧ ਸੰਗਤ ਜਦੋਂ ਇਉਂ ਕਿਹਾ ਤੇ ਬੜਾ ਹੈਰਾਨ ਹੋਇਆ। ਆਖਰਕਾਰ ਤਰਲੇ ਤੁਰਲੇ ਮਾਰ ਕੇ ਜਦੋਂ ਮਿੱਟੀ ਮੰਗਾ ਲਈ, ਫਿਰ ਕਿਹਾ ਕਿ ਇਹਨੂੰ ਕੁੱਟ ਕੇ ਕੱਪੜੇ ਛਾਣ ਕਰ। ਉਹ ਵੀ ਤਰਲੇ ਮਾਰ ਕੇ ਯਤਨ ਕਰ ਲਿਆ, ਨਾਲ ਮੁੰਡਿਆਂ ਨੂੰ ਉਹਨੇ ਢਾ ਲਿਆ। ਪਰ ਜਦੋਂ ਕਿਹਾ ਨਾ ਕਿ ਇਹਨੂੰ ਘਿਓ ਦੇ ਵਿੱਚ ਗੁੰਨ ਕੇ ਦਿਓ, ਆਕਾਸ਼ ਦੇ ਵਿੱਚ ਦੇਖੋ ਬੱਦਲ ਆ ਰਹੇ, ਸਿਖਰ ਦੁਪਹਿਰ ਲੱਗੀ ਤੇ ਕਹਿੰਦਾ ਕਿ ਬੱਦਲ ਆਏ ਹੈ। ਉਹ ਕਹਿੰਦੇ ਲੱਗਦਾ ਇਹਦਾ ਦਿਮਾਗ ਖਰਾਬ ਹੋ ਗਿਆ, ਕਮਲਾ ਹੋ ਗਿਆ। ਉਹਨਾਂ ਨੇ ਸੰਗਲ ਪਾ ਕੇ ਤੇ ਬੰਨ੍ਹ ਦਿੱਤਾ। ਇੰਨੇ ਸਮੇਂ ਨੂੰ ਭਗਤ ਕਬੀਰ ਸਾਹਿਬ ਜੀ ਲੰਘਦੇ ਹੋਏ ਆਏ। ਉਹਨਾਂ ਦੇਖਿਆ, ਤਰਸ ਕੀਤਾ ਕਿ ਇਹ ਗਰੀਬ ਮਾਰ ਹੋ ਗਈ, ਇਹਦੇ ਨਾਲ ਉਸਦਾ ਹੀ ਵੱਜ ਗਿਆ। ਪਰ ਇਸ ਗੱਲ ਬਾਰੇ ਕਿਸੇ ਨੂੰ ਪਤਾ ਨਹੀਂ ਸੀਗਾ। ਦੇਖੋ ਬਰਾਬਰਤਾ ਕਰਨੀ ਚਾਹੀ ਭਗਤ ਜੀ ਦੀ। ਜਦੋਂ ਨੇੜੇ ਆਏ ਭਗਤ ਜੀ ਤੇ ਹੱਥ ਜੋੜੇ, ਕਹਿੰਦਾ ਬਾਬਾ ਮੈਂ ਨਹੀਂ ਮੁੜ ਕੇ ਇਹ ਰੀਸ ਕਰਦਾ, ਇੱਕ ਵਾਰ ਮੈਨੂੰ ਛਡਾ ਦੇ। ਹੱਥ ਜੋੜ ਕਰਕੇ ਬਾਰ ਕਿਹਾ। ਭਗਤ ਕਬੀਰ ਸਾਹਿਬ ਜੀ ਨੇ ਉਹਦੇ ਪਰਿਵਾਰ ਨੂੰ ਫਿਰ ਸਾਰੀ ਗੱਲ ਦੱਸੀ। ਕਹਿਣ ਲੱਗੇ ਕਿ ਭਾਈ ਇਹਦਾ ਕੋਈ ਕਸੂਰ ਨਹੀਂ ਹੈ, ਦਿਮਾਗ ਵੀ ਇਹਦਾ ਸਹੀ ਹੈ, ਕਮਲਾ ਨਹੀਂ ਹੋਇਆ, ਇਹ ਸਾਡੀ ਰੀਸ ਕਰਨਾ ਚਾਹੁੰਦਾ ਸੀਗਾ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ
ਕਿ ਜਿਸ ਨੂੰ ਪ੍ਰਮਾਤਮਾ ਭਾਵ ਭਗਤੀ ਦੀ ਦਾਤ ਬਖਸ਼ਿਸ਼ ਕਰ ਦਿੰਦਾ, ਉਹਦੀ ਕੋਈ ਬਰਾਬਰਤਾ ਨਹੀਂ ਕਰ ਸਕਦਾ, ਚਾਹੇ ਜਿਤਨਾ ਮਰਜ਼ੀ ਕੋਈ ਯਤਨ ਕਰ ਲਵੇ। ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਕਿੰਨੀਆਂ ਮੰਜੀਆਂ ਲਾ ਕੇ ਬੈਠੇ ਸਨ, ਆਪ ਨੂੰ ਪਤਾ ਇਤਿਹਾਸ ਦਾ, ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਰਾਬਰਤਾ ਤਾਂ ਨਾ ਕੋਈ ਕਰ ਸਕਿਆ, ਕਿਉਂਕਿ ਤੁਰੋਂ ਹੀ ਜਿਨ੍ਹਾਂ ਨੂੰ ਵਾਹਿਗੁਰੂ ਨੇ ਦਾਤ ਬਖਸ਼ੀ ਹੈ ਉਹਨਾਂ ਦੇ ਸਮਸਤ ਕੋਈ ਨਹੀਂ ਹੋ ਸਕਦਾ। ਜਿਸ ਦੇ ਹਿਰਦੇ ਅੰਦਰ ਪਰਮਾਤਮਾ ਨੇ ਭਾਵ ਭਗਤੀ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹਦੀ ਬਰਾਬਰਤਾ ਭਲਾ ਕਿਵੇਂ ਕੋਈ ਕਰ ਸਕਦਾ। ਭੇਖ ਧਾਰਨ ਕਰਨ ਵਾਲਾ, ਦੁਨੀਆ ਭਰ ਦੇ ਸੰਸਾਰ ਦੇ ਸੁੱਖਾਂ ਵਿੱਚ ਗਲਤਾਨ ਹੋਇਆ, ਮਾਇਕੀ ਪਦਾਰਥਾਂ ਦੇ ਵਿੱਚ ਜਿਹਦਾ ਹਰ ਸਮੇਂ ਵਿਸ਼ਿਆਂ ਦੇ ਸੁੱਖਾਂ ਦੇ ਭੋਗਣ ਦੇ ਵਿੱਚ ਚਿੱਤ ਲੱਗਾ ਰਹਿੰਦਾ ਹੈ, ਉਹ ਕਿਵੇਂ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਦੀ ਬਰਾਬਰਤਾ ਕਰ ਸਕਦਾ ਹੈ? ਨਾਮੁਮਕਿਨ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਉਂਦੇ, ਜਿਸ ਤੂੰ ਦੇਹ ਤਿਸੈ ਕਿਆ ਚਾਰਾ। ਹੇ ਪ੍ਰਮਾਤਮਾ, ਜਿਸ ਜੀਵ ਦੀ ਝੋਲੀ ਵਿੱਚ ਆਪ ਜੀ ਨਾਮ ਦੀ ਦਾਤ ਪਾ ਦਿੰਦੇ ਹੋ ਮਹਾਰਾਜ, ਉਹਦੇ ਨਾਲ ਕੋਈ ਕੀ ਚਾਰਾ ਕਰ ਸਕਦਾ ਹੈ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਹੇ ਪ੍ਰਮਾਤਮਾ, ਉਹਦੇ ਨਾਲ ਕੋਈ ਚਾਰਾ ਨਹੀਂ ਚੱਲ ਸਕਦਾ, ਚਾਹੇ ਜਿਤਨਾ ਮਰਜ਼ੀ ਕੋਈ ਯਤਨ ਕਰ ਕਰਕੇ ਦੇਖ ਲਵੇ, ਉਹਦੀ ਬਰਾਬਰਤਾ ਨਹੀਂ ਕੀਤੀ ਜਾ ਸਕਦੀ। ਨਾਨਕ ਸੱਚ ਸਵਾਰਨ ਹਾਰਾ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਾਪਤੀ ਦੀਆਂ ਪੰਕਤੀਆਂ ਫਰਮਾਨ ਕਰ ਰਹੇ ਹੈ, ਹੇ ਪਰਮਾਤਮਾ, ਆਪ ਜੀ ਉਹ ਗੁਰਮੁਖ ਪਿਆਰੇ ਦੇ ਜੀਵਨ ਨੂੰ ਸਵਾਰ ਦਿੰਦੇ ਹੋ। ਨਾਨਕ ਸੱਚ ਸਵਾਰਨ ਹਾਰਾ, ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹੋ ਜਾਣਾ ਕਰਦਾ ਹੈ। ਜੋ ਭਾਵਨਾ ਦੇ ਨਾਲ ਪਰਮੇਸ਼ਰ ਦੀ ਯਾਦ ਵਿੱਚ ਜੁੜਦਾ ਹੈ, ਉਹ ਆਪ ਤਾਂ ਆਪਣੇ ਜੀਵਨ ਨੂੰ ਸਵਾਰ ਲੈਂਦਾ ਹੈ। ਉਹਨਾਂ ਦੀ ਜੋ ਸੰਗਤ ਕਰਦੇ ਗੁਰਮੁਖ ਪਿਆਰੇ, ਉਹਨਾਂ ਦੇ ਜੀਵਨ ਵੀ ਸਵਾਰੇ ਜਾਂਦੇ ਹੈ। ਲੋਕ ਪਰਲੋਕ ਸੁਹੇਲਾ ਹੋ ਜਾਂਦਾ ਹੈ। ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਭਾਵ ਭਗਤੀ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਸਤਿਗੁਰਾਂ ਦੀ ਪਾਵਨ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ। ਦੇਹੋ ਸੱਜਣ ਅਸੀਸੜੀਆ, ਜੋ ਹੋਵੈ ਸਾਹਿਬ ਸਿਓ ਮੇਲ। ਜਿਸ ਤੂੰ ਦੇਹਾ ਤਿਸੈ ਕਿਆ ਚਾਰਾ।